ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਇਸ ਪ੍ਰੋਗਰਾਮ ਦੀ ਰੁਏਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 14 ਸਤੰਬਰ 2017 30 ਭਾਦੋ ਨਾਨਕਸ਼ਾਹੀ ਸੰਮਤ 559 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਦੇ ਅਹਿਮ ਇਸ਼ੂਜ਼ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨਾਲ ਨੂੰ ਜੋ ਵੀ ਜਾਣਕਾਰੀ ਆਪਾਂ ਦਿੰਦੇ ਆ ਕਿ ਟੀਵੀ 84 ਨੂੰ ਤੁਸੀਂ ਜਿਹੜੇ ਗੈਜਟ ਨੇ ਉਹਨਾਂ ਉੱਪਰ ਤੁਸੀਂ ਦੇਖ ਸਕਦੇ ਹੋ, ਜਿਸ ਤਰ੍ਹਾਂ ਕਿ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ, ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਅਤੇ ਨਾਲ ਇੱਕ ਹੋਰ ਬੇਨਤੀ, ਜਿਸ ਤਰ੍ਹਾਂ ਕਿ ਤੁਸੀਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲੇ ਇਸ਼ੂ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲੇ ਇਸ਼ੂ ਤੇ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਅੱਜ ਦੇ ਦਿਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸੈਕਟਰੀ ਔਰ ਬੜੀ ਇੱਕ ਜਿਹਨੂੰ ਅੰਗਰੇਜ਼ੀ 'ਚ ਕੈਰਿਜ਼ਮੈਟਿਕ ਪਰਸਨੈਲਿਟੀ ਕਹਿੰਦੇ ਨੇ, ਪੰਜਾਬੀ 'ਚ ਅਸੀਂ ਇੱਕ ਚੁੰਬਕੀ ਸ਼ਖਸੀਅਤ ਸਤਪਾਲ ਸਿੰਘ ਢਿੱਲੋਂ, ਜਿਨ੍ਹਾਂ ਦਾ ਸੰਬੰਧ ਜਲੰਧਰ ਨਾਲ, ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਸਨ ਜੀ, ਉਹਨਾਂ ਦੀ ਅੱਜ ਸ਼ਹਾਦਤ ਦਾ ਦਿਨ ਵੀ ਹੈ। ਔਰ ਕੁਝ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਚੁੰਬਕੀ ਕਹਿੰਦੇ ਹਾਂ ਕਿ ਆਪ ਤਾਂ ਉਹ ਕਮਿਟਡ ਹੁੰਦੀਆਂ ਹੀ ਨੇ, ਪਰ ਉਹਨਾਂ ਦੀ ਕਸ਼ਿਸ਼, ਜਿਵੇਂ ਚੁੰਬਕ ਜਿਹੜਾ ਹੈ ਉਹ ਲੋਹੇ ਦੀ ਡਸਟ ਨੂੰ, ਆਇਰਨ ਡਸਟ ਨੂੰ ਜਾਂ ਲੋਹ ਚੂਰਨ ਜਿਹਨੂੰ ਕਹਿੰਦੇ ਨੇ, ਉਹਨੂੰ ਆਪਣੇ ਵੱਲ ਖਿੱਚਦਾ ਹੈ। ਫਿਰ ਤੁਸੀਂ ਉਹਨੂੰ ਹਟਾਉਣਾ ਵੀ ਚਾਹੋ ਤੇ ਹਟਾਉਣਾ ਸੌਖਾ ਨਹੀਂ ਹੁੰਦਾ ਜੀ। ਇਸ ਤਰ੍ਹਾਂ ਹੀ ਕੁਝ ਸ਼ਖਸ ਹੁੰਦੇ ਨੇ ਜਿਨ੍ਹਾਂ ਦੀ ਮੌਜੂਦਗੀ ਚਾਰ ਚਫੇਰੇ ਇਸ ਕਿਸਮ ਦੀ ਇੱਕ ਕਸ਼ਿਸ਼ ਰੱਖਦੀ ਹੈ ਕਿ ਉਹਨਾਂ ਵੱਲ ਸਾਰੇ ਖਿੱਚੇ ਤੁਰੇ ਆਉਂਦੇ ਨੇ। ਔਰ ਜੇ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਬਣਤਰ ਦੇ ਵਿੱਚ ਔਰ ਖਾਸ ਤੌਰ ਤੇ ਦੁਆਬੇ ਦੇ ਵਿੱਚ ਜਿਹੜੇ ਵੱਡੇ ਨਾਂ ਬਾਅਦ 'ਚ ਜੁਝਾਰੂ ਸਫਾਂ ਦੇ ਵਿੱਚ ਵੀ ਉਭਰੇ, ਉਹਨਾਂ ਵੱਲ ਧਿਆਨ ਦਈਏ ਤਾਂ ਫਿਰ ਲਗਭਗ ਹਰ ਇੱਕ ਦਾ ਹੀ ਕਿਤੇ ਨਾ ਕਿਤੇ ਜਾ ਕੇ ਵੀਰ ਸਤਪਾਲ ਸਿੰਘ ਢਿੱਲੋਂ ਦੇ ਨਾਲ ਸੰਬੰਧ ਜੁੜੇਗਾ, ਕਿਉਂਕਿ ਉਹਨਾਂ ਦੇ ਪ੍ਰਭਾਵ ਥੱਲੇ ਹੀ ਮੁੱਢਲੇ ਦਿਨਾਂ 'ਚ ਕੋਈ ਪ੍ਰੈਪ ਦਾ ਸਟੂਡੈਂਟ ਹੈ, ਕੋਈ BA ਪਾਰਟ ਫਸਟ ਹੈ, ਕੋਈ ਮਾਸਟਰਸ ਗਿਆ, ਲੇਕਿਨ ਉਹ ਹਰ ਇੱਕ ਦੀ ਪ੍ਰੇਰਨਾ ਸਨ। ਔਰ ਮੈਨੂੰ ਵੀ ਬੇਸ਼ੱਕ ਕਦੇ ਉਹਨਾਂ ਨਾਲ ਪਰਸਨਲ ਗੁਫ਼ਤਗੂ ਦਾ ਮੌਕਾ ਤਾਂ ਨਹੀਂ ਬਣਿਆ, ਲੇਕਿਨ ਮੈਂ ਉਹਨਾਂ ਨੂੰ ਖਾਲਸਾ ਕਾਲਜ ਜਲੰਧਰ 'ਚ ਜਦੋਂ ਕਿ ਇੱਕ ਵੱਡਾ ਸਮਾਗਮ ਹੋਇਆ ਜਿਹਦੇ 'ਚ ਕਿ ਬੀਬੀ ਬਿਮਲ ਕੌਰ ਖਾਲਸਾ, ਸ਼ਹੀਦ ਬੇਅੰਤ ਸਿੰਘ ਦੀ ਸਿੰਘਣੀ ਔਰ ਉਹਨਾਂ ਦੇ ਬੱਚੇ ਛੋਟੇ ਉਹਨਾਂ ਦੇ ਨਾਲ ਸਨ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਬਹੁਤ ਵੱਡਾ ਇਕੱਠ ਸੀ ਸਟੂਡੈਂਟਸ ਦਾ, ਔਰ ਉਹਦੇ 'ਚ ਉਹ ਸਟੇਜ ਨੂੰ ਸਤਪਾਲ ਸਿੰਘ ਢਿੱਲੋਂ ਹੈਂਡਲ ਕਰ ਰਹੇ ਸੀ। ਸੋ ਮੇਰਾ ਇੰਨਾ ਕਿ ਉਹਨਾਂ ਦੇ ਨਾਲ ਰਿਹਾ, ਔਰ ਪਰ ਮੈਂ ਬਹੁਤ ਸਾਰੇ ਉਹਨਾਂ ਸਿੰਘਾਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੁਰੇ, ਉਹਨਾਂ ਨਾਲ ਮੈਨੂੰ ਮਿਲਣ ਦਾ ਸਬੱਬ ਰਿਹਾ ਇੱਥੇ ਬਾਹਰ ਵੀ ਆ ਕੇ। ਔਰ ਉਹਨਾਂ ਦੀ ਇਸ ਯਾਦ ਨੂੰ ਸਮਰਪਿਤ ਅੱਜ ਇੱਕ ਲਿਖਤ ਵੀ ਸਾਨੂੰ ਭੇਜੀ ਹੈ ਜਿਹੜੇ ਵੀਰ ਗੁਰਚਰਨ ਸਿੰਘ ਗੁਰਾਇਆ ਨੇ ਔਰ ਵੀਰ ਬਰਜਿੰਦਰ ਸਿੰਘ ਹੋਰਾਂ ਨੇ ਇਸ ਨੂੰ ਫਾਰਵਰਡ ਕੀਤਾ ਹੈ। ਪਰ ਇੱਕ ਤਾਂ ਇਹ ਬਹੁਤ ਲੰਬੀ ਹੈ ਲਿਖਤ, ਦੂਸਰਾ ਇਸ ਦੇ ਵਿੱਚ ਕੁਛ ਇਸ ਕਿਸਮ ਦਾ ਵੀ ਹੈ ਕਿਉਂਕਿ ਇਹ ਜਜ਼ਬਾਤੀ ਸਾਂਝਾਂ ਵੀ ਨੇ। ਔਰ ਜਦੋਂ ਤੁਸੀਂ ਮੂਵਮੈਂਟ ਦੇ ਵੇਰਵੇ ਦਿੰਦੇ ਹੋ ਸੋ ਬਹੁਤ ਸਾਰੇ ਵੇਰਵੇ ਐਸੇ ਨੇ ਜਿਹੜੇ ਅਸੀਂ ਪਬਲਿਕ ਪਲੇਟਫਾਰਮ ਤੋਂ ਡਿਸਕਸ ਨਹੀਂ ਕਰ ਪਾਵਾਂਗੇ, ਲੇਕਿਨ ਜਿਹੜਾ ਸ਼ੇਅਰ ਇਹਨਾਂ ਨੇ ਲਿਖਤ ਦੇ ਉੱਤੇ ਦਿੱਤਾ ਹੈ ਉਸ ਨੂੰ ਕੋਟ ਕਰਕੇ ਅਸੀਂ ਅੱਜ ਦੇ ਪ੍ਰੋਗਰਾਮ 'ਚ ਉਹਨਾਂ ਨੂੰ ਆਪਣੀ ਜਿਹੜੀ ਹੈ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦੇ ਹਾਂ। ਕੀਤਾ ਪੰਥ ਤੇ ਕੌਮ ਨਾਲ ਜੋ ਵਾਅਦਾ, ਸੀਸ ਦੇ ਕੇ ਪੂਰਾ ਹਾਂ ਕਰ ਚੱਲੇ। ਕੀਤਾ ਪੰਥ ਤੇ ਕੌਮ ਨਾਲ ਜੋ ਵਾਅਦਾ, ਸੀਸ ਦੇ ਕੇ ਪੂਰਾ ਹਾਂ ਕਰ ਚੱਲੇ। ਕੌਮ ਤੋੜੇ ਗੁਲਾਮੀ ਦੇ ਸੰਗਲਾਂ ਨੂੰ, ਤਾਂ ਹੀ ਜੀਵਾਂਗੇ ਨਹੀਂ ਤਾਂ ਮਰ ਚੱਲੇ। ਹੁਣ ਜ਼ਾਹਰ ਹੈ ਕਿ ਇੱਕ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। ਹੁਣ ਸ਼ਹੀਦ ਜਿਉਂਦਾ ਵੀ ਕੌਜ਼ ਲਈ ਹੈ ਤੇ ਉਸ ਕੌਜ਼ ਦੀ ਪ੍ਰਾਪਤੀ ਦੇ ਉਸ ਸਫ਼ਰ ਦੇ ਵਿੱਚ ਜੇ ਸ਼ਹਾਦਤ ਮਿਲਦੀ ਹੈ ਤੇ ਉਸ ਚੋਂ ਵੀ ਕੌਮ ਨੂੰ ਜ਼ਿੰਦਗੀ ਮਿਲਦੀ ਹੈ। ਕੌਮ ਦੀ ਹਯਾਤੀ ਜਿਹੜੀ ਹੈ ਉਸ ਦੇ ਨਾਲ ਹੀ ਜੁੜੀ ਹੋਈ ਹੈ। ਇਸ ਲਈ ਜਦੋਂ ਅਸੀਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਹਾਂ
ਸਾਡੀ ਅਰਦਾਸ ਦੇ ਵਿੱਚ ਵੀ ਜਦੋਂ ਅਸੀਂ 10 ਗੁਰੂ ਸਾਹਿਬਾਨ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਦੇ ਹਾਂ, ਉਸ ਤੋਂ ਬਾਅਦ ਸ਼ਹੀਦਾਂ ਦਾ ਰੁਤਬਾ ਹੈ। ਅਸੀਂ 5 ਪਿਆਰਿਆਂ ਦੀ ਗੱਲ ਕਰਦੇ ਹਾਂ ਜੀ। 4 ਸਾਹਿਬਜ਼ਾਦੇ ਜਿਹੜੇ ਗੁਰੂ ਸਾਹਿਬ ਦੇ ਸੁਪੁੱਤਰ ਨੇ, ਸਾਹਿਬਜ਼ਾਦੇ ਨੇ, ਉਹਨਾਂ ਨੂੰ ਵੀ ਅਸੀਂ 5 ਪਿਆਰਿਆਂ ਤੋਂ ਬਾਅਦ ਮੈਂਸ਼ਨ ਕਰਦੇ ਹਾਂ, ਕਿਉਂਕਿ ਪਿਆਰੇ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਆ ਕੇ ਆਪਣਾ ਸੀਸ ਭੇਟ ਕੀਤਾ, 80,000 ਦੇ ਇਕੱਠ ਚੋਂ ਨਿਕਲੇ। ਔਰ ਇਸ ਲਈ ਜਦੋਂ ਵੀ ਅਸੀਂ ਪੂਰੇ ਜੇ ਪਿਛਲੀਆਂ 4 ਸਦੀਆਂ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਹੀ ਦੇਖੀਏ ਤੇ ਸ਼ਹੀਦ ਸਿਰਮੌਰ ਹੈ। ਔਰ ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਅਸੀਂ ਪ੍ਰੋਗਰਾਮ ਵੀ ਕੀਤਾ ਜੀ। ਉਹਨਾਂ ਦੀ ਅਖੀਰਲੀ ਸਪੀਚ 'ਚ ਇਹ ਬਾਰ-ਬਾਰ ਉਹਨਾਂ ਨੇ ਕਿਹਾ ਕਿ ਭਾਈ ਜੇ ਗੁਰੂ ਤੋਂ ਕੁਝ ਮੰਗਣਾ ਤੇ ਸ਼ਹਾਦਤ ਮੰਗੀਏ, ਕਿਉਂਕਿ ਸ਼ਹਾਦਤ ਹੀ ਅਲਟੀਮੇਟ ਉਹ ਮੁਕਾਮ ਹੈ। ਹੁਣ ਇਸ ਦਾ ਇਹ ਭਾਵ ਵੀ ਨਹੀਂ ਹੈ ਕਿ ਵੀ ਅਸੀਂ ਮਰਨਾ ਚਾਹੁੰਦੇ ਹਾਂ, ਅਸੀਂ ਮਰ ਰਹੇ ਹਾਂ, ਅਸੀਂ ਮਰਦੇ ਰਹੇ ਹਾਂ, ਅਸੀਂ ਮਰਦੇ ਰਹਾਂਗੇ, ਇਹ ਨਹੀਂ ਹੈ। ਬੇਸ਼ੱਕ ਸਾਡਾ ਨਿਸ਼ਚੈ ਕਰ ਆਪਣੀ ਜੀਤ ਕਰੋ, ਫੋਕਸ ਤਾਂ ਸਾਡਾ ਇਹ ਹੈ ਵੀ ਅਸੀਂ ਜਿੱਤਣਾ। ਪਰ ਜਦੋਂ ਤੁਸੀਂ ਅਕਾਲ ਪੁਰਖ ਦੇ ਹੋ ਕੇ, ਖਾਲਸਾ ਵਾਹਿਗੁਰੂ ਦਾ ਹੋ ਕੇ ਜਿਹੜਾ ਇਸ ਰਸਤੇ ਤੇ ਤੁਰਦਾ ਹੈ ਔਰ ਉਹਦੇ ਨਾਲ ਫਤਿਹ ਦਾ ਪ੍ਰੋਮਿਸ ਹੈ ਗੁਰੂ ਦਾ, ਅਕਾਲ ਪੁਰਖ ਦਾ, ਔਰ ਉਸ ਸਾਰੇ ਚੋਂ ਜੇ ਉਸ ਡਗਰ ਤੇ ਤੁਰਦੇ ਆ ਸ਼ਹਾਦਤ ਮਿਲਦੀ ਹੈ ਤੇ ਉਹ ਵੀ ਫਤਿਹ ਵਾਂਗ ਹੈ, ਉਹ ਵੀ ਉਸ ਦੇ ਲਈ ਜਿੱਤ ਹੈ, ਕਿਉਂਕਿ ਇੱਕ ਉਹਨਾਂ ਨੇ ਆਪਣਾ ਜੀਵਨ ਉਸ ਲੇਖੇ ਲਾਇਆ ਔਰ ਦੂਸਰਾ ਉਹ ਕੌਮ ਦੇ ਲਈ ਜਿਹੜਾ ਉਹ ਪ੍ਰੇਰਨਾ ਸਰੋਤ ਬਣੇ। ਇਸ ਲਈ ਜਦੋਂ ਪੁਰਾਤਨ ਸਿੰਘ ਆਪਣਾ ਇਹ ਰਿਜ਼ੋਲਵ ਦਿੰਦੇ ਸੀ ਕਿ ਜੇ ਅਸੀਂ ਰਾਜ ਕਰੇ ਹਾਂ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਬਾਦਸ਼ਾਹ ਹੋਵਾਂਗੇ ਤੇ ਜਾਂ ਉਸ ਬਾਦਸ਼ਾਹਤ ਲਈ ਲੜਦੇ ਹੋਏ ਸ਼ਹੀਦ ਹੋ ਜਾਵਾਂਗੇ। ਔਰ ਇਸ ਚੋਂ ਬੜਾ ਸਪਸ਼ਟ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਸਾਡਾ ਜਿਹੜਾ ਦਾਵਾ ਹੈ ਉਹ ਪਾਤਸ਼ਾਹਤ ਦਾ ਹੈ, ਸੋਵਰਨਿਟੀ ਦਾ ਹੈ, ਇੰਡੀਪੈਂਡੈਂਟ ਸੋਵਰਨ ਹੋਣ ਦਾ। ਜੇ ਅਸੀਂ ਜਿੱਤ ਗਏ ਤੇ ਇਸ ਦੁਨੀਆ ਦੀ ਪਾਤਸ਼ਾਹੀ ਹੈ ਜਿਹੜੇ ਜਿਸ ਖਿੱਤੇ 'ਚ ਅਸੀਂ ਰਾਜ ਕਰਨਾ, ਔਰ ਜੇ ਸ਼ਹਾਦਤ ਮਿਲੀ ਜਾਂ ਇਤ ਕੋ ਜਾਂ ਅਗਲੋ ਪਾਵਾ, ਫਿਰ ਸਾਨੂੰ ਗੁਰੂ ਦੇ ਗੋਦ ਦੀ ਜਿਹੜੀ ਹੈ ਬਾਦਸ਼ਾਹਤ ਹੈ। ਸੋ ਅਸੀਂ ਸਮਝਦੇ ਹਾਂ ਕਿ ਸ਼ਹੀਦ ਤਾਂ ਉਸ ਮੁਕਾਮ ਨੂੰ ਪਹੁੰਚ ਜਾਂਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹੀਦ ਸਤਪਾਲ ਸਿੰਘ ਢਿੱਲੋਂ ਆਪਣੇ ਜੀਵਨ ਦੇ ਵਿੱਚ ਵੀ ਔਰ ਆਪਣੀ ਸ਼ਹਾਦਤ ਨਾਲ ਵੀ, ਔਰ ਬਹੁਤ ਸਾਰੇ ਬੇਸ਼ੱਕ ਮੌਕਾ ਪ੍ਰਸਤ ਸਮੇਂ ਕਈਆਂ ਨੇ ਪਿੱਠ ਵੀ ਦਿਖਾਈ ਹੈ, ਉਹ ਨਾਲ ਹੀ ਰਹਿਣੇ ਨੇ। ਪਰ ਮੈਂ ਦੇਖਦਾ ਹਾਂ ਵੀ ਦੁਆਬਾ ਖੇਤਰ ਦੇ ਖਾਸ ਤੌਰ ਤੇ ਜਿਹੜੇ ਬਹੁਤ ਸਾਰੇ ਨੌਜਵਾਨ ਅੱਜ ਵੀ ਜਿਹੜੇ ਨੌਜਵਾਨੀ 'ਚ ਤੁਰੇ, ਅੱਜ ਬੁਢਾਪੇ ਦੇ ਨੇੜੇ ਤੇੜੇ ਨੇ ਸਾਡੇ ਵਾਂਗ, ਉਹ ਵੀ ਜਿਹੜੇ ਨੇ ਅਜੇ ਵੀ ਉੱਥੇ ਹੀ ਖਲੋਤੇ ਨੇ, ਕਿਉਂਕਿ ਉਹਨਾਂ ਨੇ ਕੋਈ ਭਾਵਕਤਾ ਵਸ ਜੁਆਇਨ ਨਹੀਂ ਕੀ, ਉਹਨਾਂ ਦੀ ਟ੍ਰੇਨਿੰਗ ਵੀ ਹੋਈ, ਗਰੂਮਿੰਗ ਵੀ ਹੋਈ। ਜਦੋਂ ਅਸੀਂ ਟ੍ਰੇਨਿੰਗ ਗਰੂਮਿੰਗ ਕਹਿੰਦੇ ਹਾਂ ਤੇ ਇਹ ਉਹ ਹੈ ਕਿ ਜਦੋਂ ਤੁਸੀਂ ਕਿਸੇ ਦੀ ਸੰਗਤ ਮਾਣੀ ਹੈ ਤੇ ਫਿਰ ਤੁਹਾਡੇ ਅੰਦਰ ਜਿਹੜਾ ਹੈ ਉਸ ਕਿਸਮ ਦਾ ਹੀ ਟ੍ਰੇਨਿੰਗ ਦਾ ਮਾਦਾ ਵੀ ਹੁੰਦਾ ਹੈ। ਸੋ ਇਹ ਜਿਹੜਾ ਅਸੀਂ ਅੱਜ ਦਾ ਪ੍ਰੋਗਰਾਮ ਸ਼ਹੀਦ ਸਤਪਾਲ ਸਿੰਘ ਢਿੱਲੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਪ੍ਰਾਪਤੀਆਂ, ਜਦੋਂ ਅਸੀਂ ਏਡੇ ਵੱਡੇ ਸ਼ਹੀਦ ਦੀ ਗੱਲ ਕੀਤੀ ਹੈ ਤੇ ਫਿਰ ਜਿਹੜਾ ਸਫ਼ਰ ਉਹਨਾਂ ਨੇ ਸ਼ੁਰੂ ਕੀਤਾ, ਔਰ ਜਦੋਂ ਅਸੀਂ ਇਹ ਸਾਰੀਆਂ ਹੀ ਸ਼ਹਾਦਤਾਂ ਦਾ ਜ਼ਿਕਰ ਦੇਖਦੇ ਹਾਂ ਕਿ ਕਿਵੇਂ ਜੇ ਅਸੀਂ ਜੂਨ 84 ਨੂੰ ਕੱਟ ਆਫ ਲਾਈਨ ਰੱਖੀਏ ਤੇ 33 ਸਾਲਾਂ ਦੇ ਵਿੱਚ ਕਿੰਨਾ ਵੱਡਾ ਕਾਫਲਾ ਹੈ ਸ਼ਹਾਦਤਾਂ ਦਾ ਵੀ, ਔਰ ਇਸ ਦੇ ਲਈ ਜੇਲ੍ਹਾਂ ਕੱਟਣ ਵਾਲਿਆਂ ਦਾ, ਟਾਰਚਰ ਸਹਿਣ ਵਾਲਿਆਂ ਦਾ। ਔਰ ਬਹੁਤ ਵਾਰ ਇਹ ਸਵਾਲ ਹੁੰਦਾ ਹੈ ਕਿ ਜੀ ਹਾਸਲ ਕੀ ਹੋਇਆ। ਬਿਲਕੁਲ। ਔਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੱਡੇ ਕੰਟੈਕਸਟ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹੋ ਫਿਰ ਇਸ ਗੱਲ ਦੀ ਵੀ ਸਮਝ ਆਉਂਦੀ ਹੈ ਕਿ ਹਾਸਲ ਬਹੁਤ ਕੁਝ ਹੋਇਆ। ਕਿੱਥੇ ਤੁਸੀਂ ਇਸੇ ਹੀ ਅਮਰੀਕਾ ਦੇ ਵਿੱਚ ਤੁਸੀਂ 1930 1940 ਤੋਂ ਲੈ ਕੇ ਇਹਨਾਂ ਦੇ ਪੁਰਾਣੇ ਐਕਟ ਦੇਖ ਲਓ ਜਿਨ੍ਹਾਂ ਥੱਲੇ ਸਿੱਖ ਗਵਰਨ ਹੁੰਦੇ ਸੀ, ਹਿੰਦੂ ਉਹਦੇ 'ਚ ਲਿਖਿਆ ਹੀ ਹੋਇਆ ਹਿੰਦੂਜ਼, ਜਿਹੜੇ ਉਹਨਾਂ ਦੀਆਂ ਅਖਬਾਰਾਂ ਨੇ ਉਹ ਵੀ ਲਿਖਦੀਆਂ ਸੀ ਕਿ ਹਿੰਦੂਜ਼ ਕੇਮ ਔਰ ਇਹਨਾਂ ਦੁੱਗਣਾ ਕੰਮ ਕਰਦੇ ਨੇ ਬਾਕੀਆਂ ਨਾਲੋਂ, ਇੱਧਰ ਉੱਧਰ। ਫਿਰ ਕਿੱਥੇ ਸੀ ਕਿ ਵੀ ਇੱਥੇ ਕਾਨੂੰਨੀ ਹੱਕ ਲੈਣ ਦੇ ਲਈ ਉਹ ਇੰਗਲੈਂਡ ਹੋਏ, ਕੈਨੇਡਾ ਹੋਏ, ਅਮਰੀਕਾ ਹੋਏ, ਕਿੰਨੇ ਲੰਬੇ ਸੰਘਰਸ਼ ਹੋਏ। ਅਮਰੀਕਾ ਦੀ ਜੇ ਗੱਲ ਕਰੀਏ ਕਿ ਈਵਨ ਜਦੋਂ ਤੱਕ ਸਿਟੀਜ਼ਨ ਰਾਈਟ ਮਿਲੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਉਹ ਦਰਬਦਰ ਰਹੇ। ਉਹਨਾਂ ਦੀ ਜੇ ਕੈਲੀਫੋਰਨੀਆ 'ਚ ਲੈਂਡਸ ਨੇ ਜਾਂ ਦੂਜੀਆਂ ਨੇ ਪ੍ਰਾਪਰਟੀਜ਼ ਗੋਰਿਆਂ ਦੇ ਨਾਂ ਤੇ ਹੁੰਦੀਆਂ ਸੀ,
ਕਰਵਾਈਆਂ ਹੋਈਆਂ, ਕਿਉਂਕਿ ਤੁਸੀਂ ਜ਼ਮੀਨ ਬਾਏ ਨਹੀਂ ਸੀ ਕਰ ਸਕਦੇ, ਤੁਸੀਂ ਸਿਟੀਜ਼ਨ ਹੀ ਨਹੀਂ ਸੀ ਬਣ ਸਕਦੇ ਜੀ। ਜੇ ਕੋਈ ਗੋਰੀ ਔਰਤ ਵਿਆਹ ਕਰ ਲੈਂਦੀ ਸੀ ਕਿਸੇ ਦੇਸੀ ਨਾਲ, ਉਹਦੀ ਸਿਟੀਜ਼ਨਸ਼ਿਪ ਜਾਂਦੀ ਲੱਗਦੀ ਸੀ। ਸੋ ਪਹਿਲੀ ਵਾਰ ਇਹ ਸਾਰੇ 47 ਤੋਂ ਬਾਅਦ ਦੇ ਸਮੇਂ ਦੇ ਵਿੱਚ ਜਦੋਂ ਫਿਰ 50s 'ਚ ਇਹ ਸਾਰੀਆਂ ਪਾਬੰਦੀਆਂ ਟੁੱਟੀਆਂ, ਦਲੀਪ ਸਿੰਘ ਪਹਿਲਾਂ ਜੱਜ ਬਣੇ, ਦਲੀਪ ਸਿੰਘ ਸੌਂਦ ਪਹਿਲੇ ਕਾਂਗਰਸਮੈਨ ਬਣੇ, ਉਸ ਤੋਂ ਬਾਅਦ ਇੱਥੇ ਕਾਂਗਰੈਸ਼ਨਲ ਲੈਵਲ ਤੇ ਤਾਂ ਅਸੀਂ ਨਹੀਂ ਪਹੁੰਚੇ। ਹਾਲਾਂਕਿ ਸਿਟੀਜ਼ ਦੇ ਮੇਅਰ, ਕਾਉਂਸਲਰ ਇਸ ਕਿਸਮ ਦਾ ਪਾਰਟ, ਇਹ ਵੱਖਰੀ ਗੱਲ ਹੈ ਕਿ ਅੱਜ ਸਾਡੀ ਪਛਾਣ ਅਮਰੀਕਾ 'ਚ ਇਸ ਲੈਵਲ ਤੇ ਹੈ ਕਿ US ਕਾਂਗਰਸ ਦੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਇਹ ਰੈਕਗਨੀਸ਼ਨ ਜੀ। ਕੈਨੇਡਾ 'ਚ ਅਸੀਂ ਕਾਮਾਗਾਟਾ ਮਾਰੂ ਤੋਂ ਗੱਲ ਸ਼ੁਰੂ ਕਰਦੇ ਕਿ ਉਹਨਾਂ ਦੇ ਨਾਲ ਕੀ ਵਾਪਰਿਆ। ਅਜੇ ਤੱਕ ਵੀ ਉਹਨਾਂ ਦੀ ਸਰਕਾਰ ਮੁਆਫੀ ਮੰਗ ਰਹੀ ਹੈ ਵੀ ਉਹਨਾਂ ਨੇ ਕੀ ਕੀਤਾ ਜੀ, ਲੇਕਿਨ ਉੱਥੋਂ ਸ਼ੁਰੂ ਹੋਇਆ ਸਫ਼ਰ। ਅੱਜ 16-17 ਮੈਂਬਰ ਪਾਰਲੀਮੈਂਟ ਕੈਨੇਡਾ 'ਚ ਸਿੱਖ ਨੇ, 4 ਮਿਨਿਸਟਰ ਨੇ, ਡਿਫੈਂਸ ਮਿਨਿਸਟਰ ਸਿੱਖ ਹੈ, ਔਰ ਖਾਸ ਤੌਰ ਤੇ ਜਿਵੇਂ ਜਗਮੀਤ ਸਿੰਘ ਜਿਹੜੇ ਕਿ ਓਨਟਾਰੀਓ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਨੇ, NDP ਦੇ MPP ਵੀ ਨੇ, ਔਰ ਹੁਣ ਉਹ ਪਾਰਟੀ ਰੇਸ ਲਈ ਰਨ ਕਰ ਰਹੇ ਨੇ। ਔਰ ਕਿਵੇਂ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਉਹਨਾਂ ਦੇ ਇੱਕ ਵਾਕਿਆ ਨੇ ਕਿਵੇਂ ਇੰਟਰਨੈਸ਼ਨਲੀ ਸਿੱਖਾਂ ਨੂੰ ਮਾਨਤਾ ਵੀ ਦਿਵਾਈ ਔਰ ਐਪਰੀਸ਼ੀਏਸ਼ਨ ਵੀ ਦਿਵਾਈ। ਹੁਣ ਇਸ ਸਭ ਦੇ ਨਾਲ ਜਿਹੜੀਆਂ ਇਹ ਪ੍ਰਾਪਤੀਆਂ ਨੇ, ਬਾਹਰ ਖਾਸ ਤੌਰ ਤੇ ਸਿੱਖ ਬਾਣੇ ਦੇ ਵੱਲ ਰੁਝਾਨ, ਯੰਗਸਟਰਸ ਬੱਚੇ ਬੱਚੀਆਂ ਦਾ ਇਸ ਪਾਸੇ ਸ਼ੌਕ, ਔਰ ਪੰਥਕ ਮਾਮਲਿਆਂ ਦੇ ਵਿੱਚ ਇਨਵੋਲਵਮੈਂਟ, ਪੋਲੀਟੀਕਲ ਪ੍ਰੋਸੈਸ 'ਚ ਆਉਣਾ। ਔਰ ਜੇ ਅਸੀਂ ਨਗਰ ਕੀਰਤਨਾਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਸਰੀ ਦਾ ਨਗਰ ਕੀਰਤਨ ਸਾਡੇ ਨਾਰਥ ਅਮਰੀਕਾ 'ਚ 5 ਲੱਖ ਦੇ ਨੰਬਰ ਨੂੰ ਟੱਚ ਕਰ ਚੁੱਕਾ ਹੈ। ਟੋਰਾਂਟੋ ਹੋਏ, ਸਾਡੇ ਨਿਊਯਾਰਕ 'ਚ ਸਿੱਖ ਡੇ ਪੈਰੇਡ ਹੋਏ, ਜਿਹੜੀ ਇੰਡੀਪੈਂਡੈਂਟ ਸਿੱਖ ਜਿਹੜੀ ਹੈ ਖਾਲਿਸਤਾਨ ਦੇ ਮੁੱਦੇ ਦੇ ਨਾਲ ਜੁੜੀ ਹੋਈ ਹੈ, ਕੈਲੀਫੋਰਨੀਆ 'ਚ ਹੋਏ, ਔਰ ਇਹ ਹਰ ਥਾਂ ਤੇ ਦੁਨੀਆ ਦੇ ਆਲਮੋਸਟ ਹਰ ਮੁਲਕ ਦੇ ਵਿੱਚ ਇਹ ਸਾਡੀ ਪਛਾਣ ਦੀ ਗੱਲ ਹੁੰਦੀ ਹੈ। ਔਰ ਜਿਸ ਕਰਕੇ ਮੈਂ ਇਸ ਸਾਰੇ ਟੌਪਿਕ ਨੂੰ ਅੱਜ ਟੱਚ ਕੀਤਾ ਕਿ ਕਿੱਥੇ ਤਾਂ ਅਸੀਂ ਧਰਮ ਵਾਈਜ਼ ਵੀ ਹਿੰਦੂ ਕੈਟਾਗਰੀ 'ਚ, ਵੱਖਰੀ ਗੱਲ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਦਾ ਆਰਟੀਕਲ 25B ਸਾਨੂੰ ਅੱਜ ਵੀ ਹਿੰਦੂ ਬਣਾਉਂਦਾ, ਲੇਕਿਨ ਇਹ ਰੁਝਾਨ ਬਾਹਰ ਜਿਹੜਾ ਉਹ ਤਾਂ ਬਹੁਤ ਪਹਿਲਾਂ ਟੁੱਟਣਾ ਸ਼ੁਰੂ ਹੋ ਗਿਆ। ਹਾਲਾਂਕਿ ਸਿੱਖ ਨੂੰ ਡਿਫਾਈਨ ਕਿਵੇਂ ਕੀਤਾ ਜਾਏ, ਕੌਣ ਹੈ ਨਹੀਂ ਹੈ, ਇਹਦੇ ਥੱਲੇ ਜਿਹੜੇ ਕਾਮਰੇਡ ਕਿਸਮ ਦੇ ਲੋਕ ਸੀ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਕਾਫੀ ਝਗੜੇ ਔਰ ਬਖੇੜੇ ਖੜੇ ਕੀਤੇ। ਲੇਕਿਨ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਸਿੱਖ ਦਾ ਮਤਲਬ 5 ਕਕਾਰੀ ਸਿੱਖ ਹੈ, ਸਿੱਖੀ ਵੈਲਿਊਜ਼ ਕੀ ਨੇ, ਕਦਰਾਂ ਕੀਮਤਾਂ ਕੀ ਨੇ। ਆਲਮੋਸਟ ਬਹੁਤ ਸਾਰੇ ਗੁਰਦੁਆਰਿਆਂ 'ਚ ਸਿੱਖ ਮਰਿਆਦਾ ਮੁਤਾਬਕ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਤਾ ਔਰ ਉਸ ਦੀ ਜਿਹੜੀ ਰਾਇਲਟੀ ਹੈ ਉਹ ਐਸਟੈਬਲਿਸ਼ਡ ਹੈ, ਔਰ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਜਿਹੜਾ ਹੈ ਉਹ ਪੂਰੇ ਜਿਹੜਾ ਉਹ ਸਿਖਰ ਦੇ ਉੱਤੇ ਹੈ ਇਸ ਵੇਲੇ। ਫਿਰ ਅਸੀਂ ਦੇਖਦੇ ਹਾਂ ਕਿ ਇਸ ਦੇ ਨਾਲ ਜਿਹੜਾ ਇੱਕ ਸਟੈਪ, ਔਰ ਮੈਨੂੰ ਯਾਦ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਗੱਲ ਗੁਰੂ ਨਾਨਕ ਨਿਵਾਸ 'ਚੋਂ ਹੁੰਦੇ ਸੀ ਉਦੋਂ ਬੜੇ ਫਖਰ ਦੇ ਨਾਲ ਕਹੀ ਸੀ, ਉਦੋਂ ਇਹ ਪਾਰਟ ਆਇਆ ਸੀ। ਹਾਲਾਂਕਿ UK ਦੇ ਵਿੱਚ ਜਿਹੜੀ ਇੱਕ ਰੈਕਗਨੀਸ਼ਨ ਕਿ ਸਿੱਖਾਂ ਦੀ ਧਰਮ ਦੇ ਨਾਤੇ ਤਾਂ ਇੰਗਲੈਂਡ ਦੇ ਵਿੱਚ, ਕਿਉਂਕਿ ਗੋਰਿਆਂ ਨੇ ਸਾਡੇ ਨਾਲ ਸੰਧੀ ਕੀਤੀ ਹੋਈ ਸੀ, 1.5 ਲੱਖ ਮੁਰੱਬਾ ਮੀਲ ਦੇ ਉੱਤੇ ਸਰਕਾਰੇ ਖਾਲਸਾ ਸੀ ਜੀ। ਇਹ ਜਿਹੜੇ ਨੇ ਆਪਣੇ ਕ੍ਰੈਡੈਂਸ਼ੀਅਲਸ ਲੈ ਕੇ ਪੇਸ਼ ਹੁੰਦੇ ਸੀ, ਯੂਰਪ ਦੇ ਆਫੀਸਰਸ ਸਿੱਖ ਕੋਰਟ ਦੇ ਵਿੱਚ ਆਉਂਦੇ ਸੀ। ਸੋ ਉਹਨਾਂ ਨੂੰ ਭੁਲੇਖਾ ਨਹੀਂ ਸੀ, ਐਂਗਲੋ ਸਿੱਖ ਵਾਰਸ ਵੀ ਹੋਈਆਂ, ਉਹਨਾਂ ਨੂੰ ਜ਼ਾਹਰ ਹੈ ਕਿ ਬਈ, ਔਰ ਉਹਨਾਂ ਦੇ ਕਹਿ ਜਿਹੜੀਆਂ ਉਹਨਾਂ ਦੀਆਂ ਪਹਿਲੀ ਵਾਰੀ ਵੀ ਹੈਵ ਫੇਸਡ ਏ ਵਾਰ ਲਾਈਕ ਰੇਸ ਜੀ। ਜਿਹੜੀ ਪਹਿਲੀ ਐਂਗਲੋ ਸਿੱਖ ਵਾਰ, ਉਹਨੂੰ ਕਿਹਾ ਸਾਡਾ ਉਹਨਾਂ ਲੋਕਾਂ ਨਾਲ ਪਿਆ ਜਿਹੜੇ ਇਹ ਨਹੀਂ ਕਿ ਵੀ ਲੰਬੇ ਚੌੜੇ ਨੇ, ਉਹ ਰੇਸ ਹੀ ਵਾਰ ਹੈ, ਜਿਵੇਂ ਵਾਰ ਲਾਈਕ ਰੇਸ ਹੈ। ਸੋ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ, ਔਰ ਉਹਨਾਂ ਨੇ ਇਸ ਗੱਲ ਨੂੰ ਐਨਕਰੇਜ ਵੀ ਕੀਤਾ। 98 ਸਾਲ ਦੇ ਪੀਰੀਅਡ 'ਚ ਮੈਕਾਲਫ ਦੀਆਂ ਲਿਖਤਾਂ ਹੋਣ, ਕਨਿੰਗਮ ਦੀਆਂ ਹੋਣ, ਜਾਂ ਸਿੱਖਾਂ ਨੂੰ ਇੱਕ ਸੈਪਰੇਟ ਇਲੈਕਟੋਰੇਟ ਜਿਹੜਾ ਦਿੱਤਾ ਗਿਆ ਆਪਣੀਆਂ ਵੋਟਾਂ ਨਾਲ ਆਪਣੇ ਨੁਮਾਇੰਦੇ ਅੱਡ ਚੁਣਨ ਦਾ, ਔਰ ਉਹਦੇ 'ਚ ਵੇਟੇਜ ਵੀ ਦਿੱਤਾ ਗਿਆ। ਭਾਵੇਂ ਸਾਡੀ ਆਬਾਦੀ 12-13% ਸੀ ਪੰਜਾਬ, ਪਰ ਅਸੀਂ 19% ਦੇ ਨੇੜੇ ਤੇੜੇ ਸਾਡੀ ਰਿਪਰੈਜ਼ੈਂਟੇਸ਼ਨ ਸੀ। ਆਨੰਦ ਮੈਰਿਜ ਐਕਟ 1909 ਦੇ ਵਿੱਚ ਸਾਡੀ ਰੈਕਗਨੀਸ਼ਨ ਸੀ, ਵੱਖਰੀ ਗੱਲ ਹੈ ਹੁਣ ਇਹ ਹਿੰਦੂ ਮੈਰਿਜ ਐਕਟ ਦੇ ਵਿੱਚ ਉਹਨੂੰ ਜਜ਼ਬ ਕਰ ਦਿੱਤਾ ਗਿਆ। ਔਰ ਇਸ ਸਾਰੇ 'ਚ ਅਸੀਂ ਤੀਸਰੀ ਧਿਰ ਵੀ ਸੀ ਪੋਲੀਟੀਕਲੀ ਵੀ। ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣਾ ਸੀ, ਸਾਡੀ ਲੀਡਰਸ਼ਿਪ ਦਾ ਅਹਿਮਕ ਪੁਣਾ ਉਹਨੇ ਸਾਨੂੰ ਹਿੰਦੂ ਗੁਲਾਮੀ ਦੇ ਵਿੱਚ ਲਿਆ ਜਕੜਿਆ, ਇੱਕ ਡਿਫਰੈਂਟ ਸਬਜੈਕਟ ਹੈ। ਪਰ ਇੰਗਲੈਂਡ ਦੇ ਵਿੱਚ ਜਿਹੜਾ UK's ਰੇਸ ਰਿਲੇਸ਼ਨ ਐਕਟ 1976 ਬਣਿਆ ਸੀ, ਉਹਦੇ 'ਚ ਸਿੱਖਾਂ ਨੂੰ ਇੱਕ ਵੱਖਰੀ ਐਥਨੀਸਿਟੀ ਦੇ ਤੌਰ ਦੇ ਉੱਤੇ ਵੀ ਮਾਨਤਾ ਦਿੱਤੀ ਗਈ ਸੀ, ਕਿਉਂਕਿ ਉੱਥੇ ਐਥਨੀਸਿਟੀ ਨੂੰ ਜਦੋਂ ਤੁਸੀਂ ਡਿਕਸ਼ਨਰੀ ਦੇ ਵਿੱਚ ਦੇਖਦੇ ਹੋ
तो उस दे बहुत सारे ये धर्म तो वक्री चीज़ है जिहदा मतलब अड जबान वाले भी है और इनू कौम दे नाल भी नेशन दे तौर ते भी जिहड़े 6-7 ਉਹਦੀਆਂ परिभाषावां साडी ਜ਼ਬਾਨ ਦੇ ਵਿੱਚ ਬਣਦੀਆਂ ਨੇ ਤੇ ਮੈਂ ਆਡਰ ਡਿਕਸ਼ਨਰੀਜ਼ ਦੇਖੀਆਂ ਨੇ ਸੋ ਜ਼ਾਹਰ ਹੈ ਵੀ ਇਹ ਸਿਰਫ ਧਰਮ ਦੀ ਗੱਲ ਨਹੀਂ ਹੈ ਇਹ ਜਿਹੜਾ ਉਹ ਐਥਨੀਸਿਟੀ ਦੀ ਗੱਲ ਦਾ ਮਤਲਬ ਹੈ ਕਿ ਅਸੀਂ ਐਥਨਿਕ ਤੌਰ ਦੇ ਉੱਤੇ ਵੀ ਜਿਹੜਾ ਉਹ ਬਾਕੀਆਂ ਨਾਲੋਂ ਵੱਖਰੇ ਹਾਂ ਔਰ ਇਸੇ ਤਰ੍ਹਾਂ ਜਦੋਂ ਮੈਂ ਸੰਤ ਪਿੰਡਾਂ ਵਾਲਿਆਂ ਦੀ ਗੱਲ ਕੀਤੀ ਇੱਕ ਮਾਂਡਲੇ ਕੇਸ ਬੜਾ ਉੱਥੇ ਪਪੂਲਰ ਹੋਇਆ ਸੀ ਔਰ ਹਾਊਸ ਆਫ ਲਾਰਡਸ ਨੇ 1981 ਜਾਂ 82 ਦੇ ਵਿੱਚ ਮੈਨੂੰ ਹੁਣ ਯਾਦ ਨਹੀਂ ਹੈ ਇਹ ਡਿਸੀਜਨ ਦਿੱਤਾ ਸੀ ਹਾਊਸ ਆਫ ਲਾਰਡਸ ਨੇ ਕਿ ਸਿੱਖ ਜਿਹੜੇ ਨੇ ਇੱਕ ਸੈਪਰੇਟ ਰੇਸ ਨੇ ਜੀ ਹੁਣ ਰੇਸ ਦੇ ਨਾਲ ਨਸਲ ਜੁੜੀ ਹੋਈ ਹੈ ਹੁਣ ਔਰ ਇਹ ਜਦੋਂ ਮੈਂ ਇਹਨਾਂ ਸਟੈਪਸ ਦੀ ਗੱਲ ਕਰਦਾ ਹਾਂ ਤੇ ਜਦੋਂ ਅਸੀਂ ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਦੇ ਹਾਂ ਸਿਰਫ ਇੱਕ ਧਰਮ ਬੇਸਡ ਗੱਲ ਨਹੀਂ ਹੈ ਕਿ ਜੀ ਇੱਕ ਸਿੱਖ ਇੱਕ ਧਰਮ ਹੈ ਤੇ ਸਾਡਾ ਇੱਕ ਵੱਖਰਾ ਹੈ ਇਹ ਜਦੋਂ ਅਸੀਂ ਬਾਹਰ ਜੋ ਤਬਦੀਲੀਆਂ ਹੋਈਆਂ ਨੇ ਔਰ ਜਿਹੜਾ ਸਾਡੀਆਂ ਜਥੇਬੰਦੀਆਂ ਔਰ ਜਿਹੜੇ ਕੰਸਰਨਡ ਸਿੱਖ ਨੇ ਉਹਨਾਂ ਦੀ ਲਾਮਬੰਦੀ ਦੇ ਜਿਹੜੇ ਨਤੀਜੇ ਨੇ ਇਹ ਆਲਰੇਡੀ ਸਾਡੇ ਜਿਹਨੂੰ ਮੈਂ ਇਹ ਕਹਾਂ ਕਿ ਖਾਲਿਸਤਾਨ ਦੀ ਮੰਜ਼ਿਲ ਵੱਲ ਪੇਸ਼ਕਦਮੀ ਹੈ ਔਰ ਇਹ ਇੱਕ ਇੱਕ ਕਦਮ ਅਸੀਂ ਅੱਗੇ ਵਧ ਰਹੇ ਹਾਂ ਜਿੱਥੇ ਸਾਡੀ ਅੱਜ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਸਿੱਖਾਂ ਦਾ ਜਿੱਥੇ ਧਾਰਮਿਕ ਅਦਾਰਾ ਹੈ ਜਿੱਥੇ ਉਹ ਇਕੱਠੇ ਹੁੰਦੇ ਨੇ ਰੱਬ ਨੂੰ ਯਾਦ ਕਰਨ ਲਈ ਉਹ ਗੁਰਦੁਆਰਾ ਹੈ ਸੋ ਅੱਜ ਜਦੋਂ ਹੁਣ ਇਹਨਾਂ ਦੀਆਂ ਬਹੁਤੀਆਂ ਸਟੇਟਮੈਂਟਸ ਹੋਣਗੀਆਂ ਉਹਨੂੰ ਸਿੱਖ ਟੈਂਪਲ ਨਹੀਂ ਕਹਿੰਦੇ ਅਜੇ ਕੁਛ ਨੇ ਅਨਾੜੀ ਕਿਸਮ ਦੇ ਉਹ ਕਹਿਣਗੇ ਕਿ ਜੀ ਮੰਦਰ ਮਸਜਿਦ ਚਰਚ ਸਿਨਾਗੋਗ ਗੁਰਦੁਆਰਾ ਜੀ ਸੋ ਜ਼ਾਹਰ ਹੈ ਕਿ ਵੀ ਅਸੀਂ ਇਹ ਮੰਦਰ ਵਾਲੀ ਕੈਟਾਗਰੀ ਚੋਂ ਨਿਕਲੇ ਗੁਰਦੁਆਰੇ ਦਾ ਮਤਲਬ ਹੈ ਕਿ ਭਾਈ ਇਹ ਸਿੱਖਾਂ ਦਾ ਨਾਲ ਜੁੜਿਆ ਹੋਇਆ ਉਹਨਾਂ ਦੇ ਧਾਰਮਿਕ ਅਕੀਦੇ ਦੀ ਥਾਂ ਹੈ ਇਸੇ ਤਰ੍ਹਾਂ ਜੇ ਇੰਗਲੈਂਡ ਦੇ ਵਿੱਚ ਰੇਸ ਇਸ ਪਾਰਟ ਦੇ ਵਿੱਚ ਐਥਨੀਸਿਟੀ ਦੇ ਤੌਰ ਤੇ ਮੰਨ ਲਿਆ ਗਿਆ ਸੀ ਪਰ ਬੜਾ ਇੰਪੋਰਟੈਂਟ ਹੁੰਦਾ ਹੈ ਜਦੋਂ ਅਸੀਂ ਭਾਰਤ ਦੇ ਵਿੱਚ ਵੀ ਗੱਲ ਕਰਦੇ ਹਾਂ ਕਿ ਵੀ ਸਾਡੀ ਪ੍ਰਾਪਤੀ 1921 ਤੱਕ ਪਹੁੰਚਦੇ ਹਾਂ ਸਿੰਘ ਸਭਾ ਜਾਂ ਦੂਜਿਆਂ ਦੀ ਹੋਈ ਕਿ ਪਹਿਲਾਂ ਤੁਹਾਨੂੰ ਉਸ ਖਾਨੇ ਦੇ ਵਿੱਚ ਧਰਮ ਦੇ ਖਾਨੇ ਚੋਂ ਹਿੰਦੂਆਂ ਦੇ ਵਿੱਚ ਹੀ ਵਾੜ ਦਿੰਦੇ ਸੀ ਜਾਂ ਕਈ ਵਾਰੀ ਇਹ ਸੀ ਕਿ ਜੀ ਕੋਈ ਵੇਲੇ ਕੋਈ ਹਿੰਦੂ ਵੀ ਟਿਕ ਕਰ ਦਿੰਦਾ ਸੀ ਸਿੱਖ ਵੀ ਕਰ ਦਿੰਦਾ ਸੀ ਕਿਉਂਕਿ ਜਿਹੜੇ ਪੁਰਾਤਨ ਸੀ ਕੁਛ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਦੀ ਟ੍ਰੇਨਿੰਗ ਹੋਈ ਸੀ ਕਿ ਅਸੀਂ ਸਨਾਤਨ ਵੀ ਹਾਂ ਤੇ ਅਸੀਂ ਸਿੱਖ ਵੀ ਹਾਂ ਹੁਣ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਬੇਸ਼ੱਕ ਇਹ 1981 ਚ ਔਰ ਸੰਤ ਪਿੰਡਾਂ ਵਾਲਿਆਂ ਨੇ ਗੁਰੂ ਨਾਨਕ ਨਿਵਾਸ ਦੀ ਛੱਤ ਤੋਂ ਇਹ ਬੜੇ ਫਖਰ ਨਾਲ ਕਿਹਾ ਸੀ ਉਹਨਾਂ ਨੇ ਕਿਹਾ ਸੀ ਵੀ ਇੱਥੇ ਦੇਖੋ ਜੇ ਅਸੀਂ ਡਿਬੇਟ ਕਰ ਰਹੇ ਹਾਂ ਉਦੋਂ ਇੱਕ ਇਸ਼ੂ ਆਇਆ ਸੀ ਕਿ ਇਹਨਾਂ ਦੀ ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ ਜੀ ਉਹਦੇ ਚ ਇੱਕ ਮਤਾ ਪਾਸ ਕੀਤਾ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਇੰਨਾ ਵਾਵੇਲਾ ਖੜਾ ਕਰ ਦਿੱਤਾ ਸਾਰੇ ਭਾਰਤ ਦੇ ਮੀਡੀਆ ਨੇ ਦੂਜੇ ਤੀਜੇ ਕਿਉਂਕਿ ਉਹਨਾਂ ਨੂੰ ਕਾਇਦੇ ਆਜ਼ਮ ਯਾਦ ਆਏ ਮੁਸਲਿਮ ਲੀਗ ਯਾਦ ਆਈ ਉਹਨਾਂ ਨੇ ਕਿਹਾ ਜੀ ਇਹ ਪਾਕਿਸਤਾਨ ਦੀ ਨੀਂਹ ਤਾਂ ਇੱਥੋਂ ਹੀ ਰੱਖੀ ਗਈ ਸੀ ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਵੀ ਆਰ ਏ ਸੈਪਰੇਟ ਨੇਸ਼ਨ ਮੁਸਲਿਮਸ ਆਰ ਨਾਟ ਹਿੰਦੂਜ਼ ਅਸੀਂ ਵੀ ਆਰ ਏ ਸੈਪਰੇਟ ਨੇਸ਼ਨ ਉਹਨਾਂ ਨੇ ਕਿਹਾ ਵੀ ਇਹ ਚੀਫ ਖਾਲਸਾ ਦੀਵਾਨ ਜਿਹੜੇ ਬੜੇ ਨਰਮ ਦਲੀਏ ਮੰਨੇ ਜਾਂਦੇ ਨੇ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ਾਂ ਦੇ ਝੋਲੀ ਚੁੱਕ ਸੀ ਔਰ ਸਰਕਾਰ ਨਵਾਜ਼ ਕਿਸਮ ਦੇ ਲੋਕ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਕੀ ਹੋ ਗਿਆ ਔਰ ਉਹ ਸਾਰੇ ਡਰੂ ਜਿਹੇ ਲੋਕ ਸੀ ਇੰਨਾ ਕੁ ਰੌਲਾ ਪਿਆ ਹਕੂਮਤ ਦਾ ਏਜੰਸੀਆਂ ਦਾ ਕੁਝ ਦਬਾਅ ਦਬੂ ਬਣਿਆ ਔਰ ਉਹਦਾ ਨਤੀਜਾ ਹੋਇਆ ਕਿ ਵੀ ਉਹਨਾਂ ਨੇ ਜਿਹੜਾ ਹੈ ਉਹ ਮਤਾ ਵਾਪਸ ਲੈ ਲਿਆ ਉਸ ਵੇਲੇ ਸੰਤ ਪਿੰਡਾਂ ਵਾਲੇ ਪਹੁੰਚ ਚੁੱਕੇ ਸੀ ਗੁਰੂ ਨਾਨਕ ਨਿਵਾਸ ਆਲਰੇਡੀ ਉਹਨਾਂ ਦੀ ਜਿਹੜੀ ਆਵਾਜ਼ ਸੁਣੀ ਜਾਂਦੀ ਸੀ ਔਰ ਟੋੜਾ ਜਿਹੜਾ ਉਹਨੇ ਵੀ ਉਹ ਵੀ ਮੌਕਾ ਸ਼ਨਾਸ ਸੀ ਉਹਨੇ ਦੇਖਿਆ ਵੀ ਇਹ ਮੌਕਾ ਵੀ ਹੈ ਔਰ ਸੰਤਾਂ ਦੇ ਵੀ ਔਰ ਸਿੱਖਾਂ ਦੇ ਵੀ ਜਿਹੜੀ ਹੈ ਉਹ ਖੁਸ਼ੀ ਲੈਣਾ ਚਾਹੁੰਦਾ ਸੀ ਕਿਉਂਕਿ ਡਿਸਕ੍ਰੇਟ 'ਚ ਤਾਂ ਹੈ ਹੀ ਸੀ ਅਕਾਲੀ ਸੋ ਟੋੜੇ ਨੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ 'ਚ ਵੀ ਇਹ ਮਤਾ ਪਾਸ ਕਰਵਾ ਦਿੱਤਾ ਕਿ ਸਿੱਖ ਇੱਕ ਅਲੱਗ ਕੌਮ ਹੈ ਔਰ ਸੰਤਾਂ ਦੀਆਂ ਫਿਰ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਜਿਹਦੇ 'ਚ ਉਦਾਹਰਨਾਂ ਦੇ ਕੇ ਕਿ ਭਾਈ ਸਾਡਾ ਆ ਵੀ ਵੱਖਰਾ ਆ ਵੀ ਵੱਖਰਾ ਆ ਵੀ ਵੱਖਰਾ ਤੇ ਉਹ ਕਹਿੰਦੇ ਸੀ ਕਿ ਸਿੱਖ ਨਿਸ਼ਚੈਵਾਚਕ ਇੱਕ ਅਲੱਗ ਕੌਮ ਹੈ ਕਿ ਨਿਸ਼ਚੈਵਾਚਕ ਦਾ ਮਤਲਬ ਹੈ ਕਿ ਵੀ ਨਿਸ਼ਚੈ ਨਾਲ ਕੋਈ ਉਹਦੇ 'ਚ ਸ਼ੱਕ ਸ਼ੁਬਾ ਨਹੀਂ ਔਰ ਜਦੋਂ ਹਾਊਸ ਆਫ ਲਾਰਡਸ ਨੇ ਫੈਸਲਾ ਦਿੱਤਾ ਪਿੰਡਾਂ ਵਾਲਿਆਂ ਨੇ ਕਿਉਂਕਿ ਅਖਬਾਰਾਂ ਉਹ ਸੁਣਦੇ ਸੀ ਕੁਛ ਆਖ ਪੜ੍ਹਦੇ ਸੀ ਕੋਈ ਉਹਨਾਂ ਨੂੰ ਜਿਹੜਾ ਔਰ ਖਾਸ ਤੌਰ ਤੇ ਜਿਹੜੀਆਂ ਵੀ ਡੇ ਟੂ ਡੇ ਦੀ ਅਖਬਾਰ ਹੈ ਉਹਨਾਂ ਨੂੰ ਪੜ੍ਹ ਕੇ ਸੁਣਾਈ ਜਾਂਦੀ ਸੀ ਆਪ ਵੀ ਉਹ ਪੜ੍ਹ ਲੈਂਦੇ ਸੀ ਸੋ ਉਹਨਾਂ ਨੂੰ ਇਹ ਖਬਰ ਨੇ ਜਿਹੜਾ ਬੜਾ ਉਹਨਾਂ ਨੇ ਇਸ ਨੂੰ ਮੈਂਸ਼ਨ ਕੀਤਾ ਆਪਣੇ ਜਿਹਨਾਂ ਨੇ ਕਿਹਾ ਕਿ ਭਾਈ ਜਿਹੜੀ ਸਾਡੀ ਧਰਤੀ ਜਿੱਥੇ ਅਸੀਂ ਰਾਜ ਕੀਤਾ ਜਿੱਥੇ ਖਾਲਸਾ ਪ੍ਰਗਟ ਹੋਇਆ ਇਹ ਸਾਨੂੰ ਇੱਕ ਕੌਮ ਮੰਨਣ ਤੋਂ ਇਨਕਾਰੀ ਨੇ ਔਰ ਉੱਥੇ 7 ਸਮੁੰਦਰ ਪਾਰ ਜਿਹੜਾ ਅੱਜ ਸਿੱਖਾਂ ਨੂੰ ਇੱਕ ਅਲੱਗ ਨਸਲ ਦੇ ਤੌਰ ਦੇ ਉੱਤੇ ਜਿਹੜਾ ਮਾਨਤਾ ਦਿੱਤੀ ਗਈ
ਹੁਣ ਉੱਥੋਂ ਦੀ ਸਫ਼ਰ ਸ਼ੁਰੂ ਹੁੰਦੇ ਆ ਇੰਗਲੈਂਡ ਦੇ ਸਿੱਖ, ਖਾਸ ਤੌਰ ਤੇ ਸਿੱਖ ਫੈਡਰੇਸ਼ਨ ਔਰ ਬਾਕੀ ਜਥੇਬੰਦੀਆਂ ਦਾ ਪਿਛਲੇ 2 ਸੈਂਸਸ ਜਿਹੜੀਆਂ ਮਰਦਮਸ਼ੁਮਾਰੀਆਂ ਨੇ ਹਰ 10 ਸਾਲ ਬਾਅਦ ਹੁੰਦੀ ਹੈ। 2011 ਚ ਹੋਈ, 2001 ਚ ਹੋਈ ਸੀ, 11 ਚ ਹੋਈ, 2021 ਚ ਹੋਣੀ ਹੈ। ਸੋ ਪਿਛਲੀਆਂ 2 ਸੈਂਸਸ ਦੇ ਵੇਲੇ ਇਹ ਇਹਨਾਂ ਦੀ ਕੋਸ਼ਿਸ਼ ਸੀ ਕਿ ਜਿਹੜਾ ਐਥਨੀਸਿਟੀ ਦਾ ਖਾਨਾ ਹੈ ਮਰਦਮਸ਼ੁਮਾਰੀ ਦਾ, ਉਹਦੇ ਚ ਸਿੱਖ ਸ਼ਬਦ ਦੇ ਲਈ ਇੱਕ ਅਲੱਗ ਬਾਕਸ ਬਣਾਇਆ ਜਾਏ ਜਿਹਦੇ ਚ ਕੋਈ ਸਿੱਖ ਨੂੰ ਟਿਕ ਕਰ ਸਕੇ। ਹਾਲਾਂ ਉਹ ਸਾਂਝੇ ਜਿਹੇ ਚ ਕਰ ਦਿੰਦੇ ਨੇ, ਲੇਕਿਨ ਉਹ ਕਿਉਂਕਿ ਇੱਕ ਵੱਡੀ ਡਿਬੇਟ ਹੁੰਦੀ ਹੈ, ਫਾਰਮ ਕਦਵੇਂ ਛਪਦੇ ਨੇ, ਹਰ ਇੱਕ ਦੀ ਪ੍ਰੋਸੈਸ ਹੈ, ਔਰ ਇਹਦੇ ਥੱਲੇ ਉਹਨਾਂ ਨੇ ਪਿਛਲੀ ਵਾਰ ਵੀ ਕਿਹਾ ਜੀ ਅਸੀਂ ਅਦਰ ਵਾਲੇ ਖਾਨੇ 'ਚ ਲਿਖ ਦਿੰਨੇ ਆ, ਅਦਰ ਵਾਲੇ 'ਚ ਕੋਈ ਜਿਹੜਾ ਚਾਹੇ ਲਿਖ ਲੈ ਕਿਉਂਕਿ ਇੰਨਾ ਨੰਬਰ ਨਹੀਂ ਹੈਗਾ, ਜਾਂ ਦੂਜਾ ਕਿ ਵੀ ਅਸੀਂ ਜਾਂ ਇਹ ਕਹੋ ਵੀ ਜਿਵੇਂ ਹੁੰਦਾ, ਜਿਵੇਂ ਹੁਣ ਅਮਰੀਕਾ ਦੇ ਵਿੱਚ ਵੀ ਇੱਕ ਲੌਬੀ ਸਿੱਖਾਂ ਦੀ ਚੱਲ ਰਹੀ ਹੈ। ਹਾਲਾਂ ਅਮਰੀਕਾ 'ਚ ਥੋੜਾ ਜਿਹਾ ਡਿਫਰੈਂਟ ਔਰ ਔਖਾ ਹੈ ਕਿਉਂਕਿ ਇੰਗਲੈਂਡ ਔਰ ਕੈਨੇਡਾ ਦੇ ਵਿੱਚ ਆਲਰੇਡੀ ਧਰਮ ਦੇ ਖਾਨੇ ਦੇ ਵਿੱਚ ਧਰਮ ਦਾ ਖਾਨਾ ਹੁੰਦਾ ਹੈ ਜਿਹਦੀ ਧਰਮ ਭਰਿਆ ਜਾਂਦਾ ਹੈ। ਸੋ ਉਹਦੇ 'ਚ ਜੇ ਆਲਰੇਡੀ ਉਹਨਾਂ ਦੇ ਹਾਊਸ ਆਫ ਲਾਰਡਸ ਨੇ ਸਿੱਖਾਂ ਨੂੰ ਅੱਡ ਰੇਸ, ਔਰ ਉਸ ਤੋਂ ਪਹਿਲਾਂ ਯੂਕੇਜ਼ ਰੇਸ ਰਿਲੇਸ਼ਨ ਐਕਟ ਨੇ 1976 ਚ ਐਥਨੀਸਿਟੀ ਮੰਨਿਆ, ਤਾਂ ਉਹਨਾਂ ਦੀ ਪ੍ਰੋਬਲਮ ਨਹੀਂ ਸੀ ਹੋਣੀ ਚਾਹੀਦੀ। ਲੇਕਿਨ ਕਿਉਂਕਿ ਇੰਡੀਅਨ ਹਾਈ ਕਮਿਸ਼ਨਰ ਔਰ ਉਹਨਾਂ ਦੇ ਜਿਹੜੇ ਸਟੂਜ ਨੇ ਉਹਨਾਂ ਦਾ ਵੀ ਇੱਕ ਆਪਣਾ ਨੈਟਵਰਕ ਹੈ, ਉਹਨਾਂ ਦਾ ਜ਼ੋਰ ਇੰਨਾ ਰਿਹਾ ਕਿ ਉਹ ਵਿਰੋਧ ਕਰਦੇ ਨੇ ਹਰ ਗੱਲ ਦਾ ਕਿ ਜੀ ਇਹ ਤਾਂ ਖਾਲਿਸਤਾਨੀ ਕਰਵਾ ਰਹੇ ਨੇ ਜੀ। ਉਹ ਜਿਹੜਾ ਆਰਗੂਮੈਂਟ ਉਦੋਂ ਉੱਥੇ ਹਿੰਦੂਆਂ ਨੇ ਦੇਣਾ ਸ਼ੁਰੂ ਕੀਤਾ ਸੀ ਜਦੋਂ ਇਹਨਾਂ ਨੇ ਕਿਹਾ ਜੀ ਮੁਸਲਮਾਨ ਅੱਡ ਨੇਸ਼ਨ ਹੈ, ਉਹੀ ਆਰਗੂਮੈਂਟ ਇੱਥੇ ਵੀ ਦਿੱਤਾ ਜਾਂਦਾ ਰਿਹਾ ਕਿ ਜੀ ਇਹ ਤਾਂ ਖਾਲਿਸਤਾਨ ਦੀ ਗੱਲ ਹੋਏਗੀ। ਫਿਰ ਇਹ ਤਾਂ ਕਿਉਂਕਿ ਉਹ ਇੱਥੇ ਵੀ ਇੰਡੋ ਅਮਰੀਕਨ ਬਣਾਉਣਾ ਚਾਹੁੰਦੇ ਨੇ ਇੰਡੀਅਨ ਦੇ ਥੱਲੇ, ਫਿਰ ਕਹੋ ਜੀ ਇੱਥੇ 3 ਮਿਲੀਅਨ ਨੇ ਜੀ, ਉਹ ਤੁਹਾਡੇ ਇੱਥੇ 6 ਲੱਖ ਵੀ ਨਹੀਂ ਹੈ, ਮਿਲੀਅਨ ਸਿੱਖ ਰਹਿੰਦਾ। ਇਹੀ ਹਾਲ ਕੈਨੇਡਾ 'ਚ ਹੈ। ਪਰ ਕਿਉਂਕਿ ਸੈਂਸਸ ਦੀਆਂ ਫਿਗਰ ਜਾਂ ਦੂਸਰਿਆਂ ਦੇ ਵਿੱਚ ਅਲਟੀਮੇਟਲੀ ਐਥਨੀਸਿਟੀ ਉਹਦੇ ਥੱਲੇ ਚਲਾ ਜਾਂਦਾ ਹੈ, ਉਹਨੂੰ ਆਪਣਾ ਨੰਬਰ ਕਾਊਂਟ ਕਰ ਲੈਂਦੇ ਨੇ। ਸੋ ਮੈਂ ਅੱਜ ਵੀ ਇੰਗਲੈਂਡ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਇਹ ਬੇਈਮਾਨ ਹੋ ਸਕਦੇ ਨੇ, ਝੂਠੇ ਨੇ, ਡਰਾਕਲ ਨੇ, ਦਗਾਬਾਜ਼ ਨੇ, ਪਰ ਗਧੇ ਨਹੀਂ ਹੈਗੇ। ਅਸੀਂ ਹੋਰ ਕੁਛ ਨਾ ਹੋਈਏ ਪਰ ਅਸੀਂ ਬਹੁਤ ਵਾਰ ਗਧੇ ਬਣ ਜਾਂਦੇ ਹਾਂ ਕਿਉਂਕਿ ਅਸੀਂ ਦੁਸ਼ਮਣ ਦੀ ਹਿਡਨ ਚਾਲ ਨੂੰ ਵੀ ਨਹੀਂ ਸਮਝਦੇ। ਜਦੋਂ ਤੱਕ ਕੋਈ ਸਾਹਮਣੇ ਆ ਕੇ ਜਿਹੜਾ ਬੱਕਰਾ ਨਾ ਬੁਲਾਏ ਉਦੋਂ ਸਾਨੂੰ ਸਮਝ ਆਉਂਦਾ ਕਿ ਚੱਕ ਲੋ ਡਾਂਗਾ ਭਈਆ ਆ ਗਏ ਤੁਹਾਡੇ ਸਿਰ ਤੇ ਆਪ ਹੈ, ਸਾਡਾ ਹੀ ਨਾ। ਸੋ ਉਹ ਇਹ ਸਮਝਦਾ ਹੈ ਦੁਸ਼ਮਣ ਕਿ ਵੀ ਇਹ ਜਿਹੜਾ ਸਿੱਖਾਂ ਦੀ ਲੌਬੀ ਹੈ ਅੱਡ ਪਾਸੇ ਜਾਣ ਦੀ, ਇਹਦੇ ਚੋਂ ਜਾ ਕਿੱਧਰ ਨੂੰ ਰਹਿਣ। ਸੋ ਉਹਨਾਂ ਨੇ ਪੂਰਾ ਅਪੋਜ਼ ਕੀਤਾ। ਪਰ ਮੈਂ ਸਮਝਦਾ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਵਾਰ ਪਹਿਲੀ ਵਾਰ ਹੈ ਕਿ ਹਾਊਸ ਦੇ ਵਿੱਚ, ਹਾਊਸ ਆਫ ਕਾਮਨਸ 2 ਸਿੱਖ ਮੈਂਬਰ ਪਾਰਲੀਮੈਂਟ, ਇੱਕ ਬੀਬੀ ਪ੍ਰੀਤ ਕੌਰ ਗਿੱਲ, ਇਹ ਪਹਿਲੀ ਸਿੱਖ ਬੀਬੀ ਮੈਂਬਰ ਪਾਰਲੀਮੈਂਟ ਆਈ ਹੈ। ਦੂਜੇ ਜਿਹੜੇ ਨੇ ਤਨਮਨਜੀਤ ਸਿੰਘ ਢੇਸੀ ਦਸਤਾਰਧਾਰੀ ਸਿੰਘ ਨੇ, ਉਹ ਆਏ ਔਰ ਉਹਨਾਂ ਨੇ ਜਿੱਥੇ ਆਪਣਾ ਇੱਕ ਬੜਾ ਰਿਮਾਰਕੇਬਲ ਕੀਤਾ ਮੈਂ ਇਸ ਤੋਂ ਪਹਿਲਾਂ ਕਿ ਉਹਨਾਂ ਨੇ ਕਿਵੇਂ ਇਸ ਜਿਹੜਾ ਅੱਡ ਐਥਨੀਸਿਟੀ ਦੀ ਗੱਲ ਹੈ ਇਸ ਨੂੰ ਅੱਜ 140 ਤੋਂ ਜ਼ਿਆਦਾ ਐਮਪੀਜ਼ ਨੇ, ਜਿਹੜਾ ਸਟੈਟਿਸਟਿਕਸ ਬਿਊਰੋ ਹੈ ਉਹਨੂੰ ਲੈਟਰ ਲਿਖਿਆ ਕਿ 2021 ਦੀ ਸੈਂਸਸ ਖਾਨੇ ਨੂੰ ਬਣਾਓ। ਮੈਂ ਬੀਬੀ ਪ੍ਰੀਤ ਕੌਰ ਨੇ ਜਿਹੜੀ ਕਿ ਸਪੀਚ ਕੀਤੀ, ਪਹਿਲੀ ਸਪੀਚ ਜਦੋਂ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ, ਇਸੇ ਤਰ੍ਹਾਂ ਹੀ ਤਨਮਨਜੀਤ ਸਿੰਘ ਢੇਸੀ ਦੀ ਸਪੀਚ ਨੇ ਵੀ ਸਾਰੇ ਐਮਪੀਜ਼ ਨੂੰ ਆਪਣੇ ਵੱਲ ਖਿੱਚਿਆ ਔਰ ਬੀਬੀ ਦੀ ਸਪੀਚ ਤਾਂ ਸ਼ਾਇਦ 12-13 ਮਿੰਟ ਦੀ ਹੈ। ਮੈਂ ਉਹਦੇ 'ਚ ਕੁਝ ਪਾਰਟ ਜਿਹਦੇ 'ਚ ਉਹਨਾਂ ਨੇ ਆਪਣੇ ਸਿੱਖ ਵਿਰਸੇ ਦੀ ਔਰ ਕਿਹੜੇ ਇਸ਼ੂ ਆਫ ਇੰਪੋਰਟੈਂਸ ਨੇ। ਸੋ ਮੈਂ ਜਦੋਂ ਸ਼ਹੀਦਾਂ ਦੇ ਵਿਰਸੇ ਦੀ ਗੱਲ ਕੀਤੀ ਹੈ ਕਿ ਪੇਸ਼ਕਦਮੀ ਕਿੱਥੋਂ ਤੱਕ ਸਾਡੀ ਹੋਈ ਹੈ ਔਰ ਕਿਵੇਂ ਅਸੀਂ ਸਟੈਪ ਫਾਰਵਰਡ ਜਾ ਰਹੇ हैं जी। उन्होंने कहा थैंक यू मिस्टर स्पीकर फॉर गिविंग मी द अपॉर्चुनिटी टू डिलीवर माय मेडन स्पीच, पहली स्पीच है। ड्यूरिंग दिस इम्पॉर्टेंट डिबेट इट इज प्लेजर टू फॉलो द राइट ऑनरेबल मेंबर फॉर हार्लो रॉबर्ट हाल्फन। इट इज सच एन ऑनर एंड प्रिविलेज टू हैव बीन इलेक्टेड एज ए मेंबर ऑफ पार्लियामेंट फॉर बर्मिंघम एट बेस्टन constituency that has returned a female MP in every election since 1953। ਕਿ ਇਹ ਜਿਹੜੀ ਕਨਸਟੀਟੂਐਂਸੀ ਹੈ 1953 ਤੋਂ ਲੈ ਕੇ ਹੁਣ ਤੱਕ ਉੱਥੋਂ ਐਮਪੀ ਬੀਬੀ ਬਣਦੀ ਹੈ। The most recent was my predecessor Gisela Stuart. Before being selected as the Labour candidate for Edgbaston, I knew of and respected Gisela from afar. I may not have agreed with her on every single issue, but she was passionate, gutsy and a fierce defender of Labour values। ਇਹ ਹੈ ਕਿ ਜਿਹੜਾ ਤੁਹਾਡੇ ਤੋਂ ਪਹਿਲਾਂ ਐਮਪੀ ਰਹੀ ਹੈ ਉਹਨੂੰ ਤੁਸੀਂ ਟ੍ਰਿਬਿਊਟ ਦੇ ਰਹੇ ਹੋ ਕਿ ਜੀ ਮੈਂ ਭਾਵੇਂ ਸਾਰੀਆਂ ਗੱਲਾਂ ਨਾਲ ਨਾ ਵੀ ਐਗਰੀ ਕਰਾਂ ਪਰ ਉਹ
ਬੜੀ ਗਟਸ ਵਾਲੀ ਸੀ ਔਰ ਜਿਹੜੇ ਲੇਬਰ ਦੇ ਇਸ਼ੂ ਨੇ ਸਾਰੇ ਉਹਨਾਂ ਨੂੰ ਬੜੀ ਬਹਾਦਰੀ ਦੇ ਨਾਲ ਚੁੱਕਦੀ ਸੀ। By the end of my first campaign session, when almost every house on whose door I knocked seemed to have a story about how Gisela had helped them, I knew just what a brilliant constituency MP I was following. ਉਹਨੇ ਕਿਹਾ ਜਦੋਂ ਮੈਂ ਕੈਂਪੇਨ ਕੀਤਾ ਔਰ ਹਰ ਘਰ ਦਾ ਦਰਵਾਜ਼ਾ ਖੜਕਾ ਲਿਆ ਤੇ ਹਰ ਇੱਕ ਨੇ ਜਦੋਂ ਉਹਦੀ ਸਿਫਤ ਕੀਤੀ ਤੇ ਮੇਰੇ ਸਾਹਮਣੇ ਆਇਆ ਕਿ ਚੈਲੰਜ ਕਿੰਨਾ ਵੱਡਾ ਹੈ ਕਿ ਮੈਂ ਜੇ ਉਸ ਤੋਂ ਵੱਧ ਨਾ ਕਰਾਂਗੀ ਤੇ ਮੇਰੀ ਪਛਾਣ ਨਹੀਂ ਹੋਏਗੀ। Gisela's contribution to Edgbaston will never be forgotten by the thousands of constituents she helped in ways both big and small. So ਇਹ ਬੜੀ ਖੂਬਸੂਰਤ ਟ੍ਰਿਬਿਊਟ ਹੈ। ਹੁਣ ਗੱਲ ਉਹਨਾਂ ਨੇ ਆਪਣੀ ਕਰਦੇ। It is also an honor to be the first female Sikh to sit on these benches and to be here alongside my honourable friend, the member of Slough, Mr. Tesi, the first turban-wearing Sikh MP. ਕਿ ਇੱਕ ਸਿੱਖ ਔਰਤ ਦੇ ਤੌਰ ਤੇ ਵੀ ਮੈਨੂੰ ਫਖਰ ਹੈ ਕਿ ਮੈਂ ਪਹਿਲੀ ਸਿੱਖ ਬੀਬੀ ਹਾਂ ਜਿੱਥੇ ਕਿ ਮੈਂ ਆਪਣੇ ਸਿੱਖ MP ਦਸਤਾਰਧਾਰੀ ਮਿਸਟਰ ਢੇਸੀ ਦੇ ਨਾਲ ਇਸ ਹਾਊਸ ਦੇ ਵਿੱਚ ਆ ਕੇ ਤੁਹਾਡੇ ਨਾਲ ਬੈਠੀ ਹਾਂ। Being the first Sikh female MP comes with a huge sense of responsibility. ਇੱਕ ਸਿੱਖ ਹੋਣਾ MP ਹੋਣਾ ਇਹਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ। I and many others will be asked to raise difficult issues in the house on behalf of Sikhs on matters. ਉਹਨੇ ਆਲਰੇਡੀ ਆਪਣਾ ਏਜੰਡਾ ਲਈ ਕਰ ਦਿੱਤਾ ਹੈ ਵੀ ਆਉਣ ਵਾਲੇ ਸਾਲਾਂ 'ਚ ਕਿਹੜੇ ਇਸ਼ੂ ਨੇ ਚੁੱਕਣੇ ਨੇ। ਉਹਨੇ ਕਿਹਾ ਜੀ ਮੈਂ ਕਿਉਂਕਿ ਸਿੱਖਾਂ ਨੂੰ ਵੀ ਰਿਪਰੈਜ਼ੈਂਟ ਕਰਦੀ ਹਾਂ ਤੇ ਜਿਹੜੇ ਡਿਫਿਕਲਟ ਇਸ਼ੂਜ਼ ਮੈਨੂੰ ਚੁੱਕਣੇ ਪੈਣੇ ਨੇ ਆਪਣੀ ਕੌਮ ਦੇ ਬਿਹਾਫ ਤੇ ਔਨ ਮੈਟਰਸ ਸੱਚ ਐਜ਼ ਹੇਟ ਕ੍ਰਾਈਮ ਕਿ ਹੇਟ ਕ੍ਰਾਈਮ ਜਿਹੜੇ ਨੇ ਦਾ ਜਲਿਆਂਵਾਲਾ ਬਾਗ ਮੈਸੈਕਰ ਜਲਿਆਂਵਾਲੇ ਬਾਗ ਦਾ ਸਾਕਾ ਸਿੱਖ ਐਥਨਿਕ ਮੋਨੀਟਰਿੰਗ ਇਨ ਦਾ 2021 ਸੈਂਸਸ ਕਿ ਸਿੱਖਾਂ ਦੀ 2021 ਦੀ ਸੈਂਸਸ ਅਲੱਗ ਐਜ਼ ਏ ਐਥਨੀਸਿਟੀ ਮੋਨੀਟਰਿੰਗ and an independent public inquiry into UK involvement in the 1984 Sikh genocide. ਕਿ UK ਦਾ ਕੀ ਰੋਲ ਸੀ 1984 ਦੇ ਸਿੱਖ ਕਤਲੇਆਮ ਦੇ ਵਿੱਚ ਘੱਲੂਘਾਰੇ ਦੇ ਵਿੱਚ ਇਹ ਇਸ਼ੂ ਨੇ ਜਿਹੜੇ ਮੈਨੂੰ ਉਠਾਣੇ ਪੈਣਗੇ। For many decades Sikhs have lived in this country, paid their taxes, fought in world wars and contributed to society in every way imaginable. ਇਹ ਹੈ ਤਰੀਕਾ। ਤੁਸੀਂ ਉਹਨਾਂ ਸਾਰਿਆਂ 'ਚ ਕੋਈ ਇਹ ਤਾਂ ਨਹੀਂ ਹੈ ਵੀ ਤੁਸੀਂ ਇਕੱਲੇ ਸਿੱਖ ਇਸ਼ੂ ਦੀ ਗੱਲ ਕਰ ਰਹੇ ਹੋ, ਤੁਸੀਂ ਆਪਣੀ ਕਨਸਟੀਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਹੋ, ਪਰ ਕਿਵੇਂ ਤੁਸੀਂ ਆਰਟੀਕੂਲੇਟ ਕਰਕੇ ਆਪਣੀ ਕੌਮ ਨੂੰ ਹਾਈਲਾਈਟ ਕਰਦੇ ਹੋ, ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹੋ ਕਿ ਬਈ ਕਈ ਦਹਾਕਿਆਂ ਤੋਂ ਸਿੱਖ ਇੱਥੇ ਰਹਿੰਦੇ ਨੇ, ਉਹ ਟੈਕਸ ਪੇ ਕਰਦੇ ਨੇ, ਵਰਲਡ ਵਾਰਸ ਦੇ ਵਿੱਚ ਲੜੇ ਨੇ ਔਰ ਹਰ ਤਰੀਕੇ ਨਾਲ ਉਹਨਾਂ ਨੇ ਸੁਸਾਇਟੀ ਦੀ ਭਲਾਈ ਦੇ ਵਿੱਚ ਆਪਣਾ ਹਿੱਸਾ ਪਾਇਆ। It's a historic moment for Sikhs in this country because Parliament is beginning to look more like the people it serves. ਕਿ ਵੀ ਹੁਣ ਪਾਰਲੀਮੈਂਟ ਦੇ ਵਿੱਚ ਵੀ ਅੱਡ-ਅੱਡ ਚਿਹਰੇ ਆਣੇ ਸ਼ੁਰੂ ਹੋਏ ਨੇ ਜਿਨ੍ਹਾਂ ਦੀ ਖਿਦਮਤ ਦੇ ਵਿੱਚ ਪਾਰਲੀਮੈਂਟ ਹੈ, ਉਸ ਵਰਗੇ ਚਿਹਰੇ ਵੀ ਜਿਹੜੇ ਆਣੇ ਸ਼ੁਰੂ ਹੋਏ ਨੇ। ਸੋਫੀਆ ਦਲੀਪ ਸਿੰਘ ਇਹ ਹੈ, ਜਦੋਂ ਤੁਸੀਂ ਹਿਸਟਰੀ ਕੌਨਸ਼ੀਅਸ ਹੁੰਦੇ ਹੋ, ਸੋਫੀਆ ਦਲੀਪ ਸਿੰਘ ਦਾ ਗ੍ਰੈਂਡ ਡਾਟਰ ਆਫ ਮਹਾਰਾਜਾ ਰਣਜੀਤ ਸਿੰਘ, the ruler of the formidable Sikh empire from 1801 to 1839 and the goddaughter of Queen Victoria, would have been immensely proud that the United Kingdom had elected its first female Sikh MP some 100 years after she, a prominent suffragette, had fought for women in the country to have the right to vote. ਉਹਨੇ ਇੱਕ ਫਿਕਰੇ 'ਚ 200 ਸਾਲ ਦਾ ਇਤਿਹਾਸ ਇਸ ਬੀਬੀ ਨੇ ਕਹਿ ਦਿੱਤਾ ਜੀ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸਭ ਤੋਂ ਛੋਟੇ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਆਏ ਸੀ, ਵਾਪਸ ਜਾਣ ਨਹੀਂ ਦਿੱਤਾ, ਕੋਈ ਚੋਇਸ ਨਹੀਂ ਸੀ, ਮੈਰਿਜ ਉਹਨੇ ਬੰਬਾਂ ਨਾਲ ਕੀਤੀ। ਉਸ ਦੇ 3 ਬੇਟੀਆਂ 3 ਬੇਟੇ ਸੀ ਔਰ ਜਿਹੜੀ ਇੱਕ ਉਹਨਾਂ ਦੀ ਪੁੱਤਰੀ ਜਿਹੜੀ ਹੈ ਦਲੀਪ ਸਿੰਘ ਦੀ ਸੋਫੀਆ ਦਲੀਪ ਸਿੰਘ ਸੀ। ਇੰਗਲੈਂਡ ਦੇ ਵਿੱਚ ਵੀ ਔਰਤਾਂ ਨੂੰ ਵੋਟਾਂ ਦਾ ਹੱਕ ਨਹੀਂ ਸੀ, ਅਮਰੀਕਾ 'ਚ ਵੀ 1920 'ਚ ਮਿਲਿਆ। ਸੋ ਜਿਹੜੀ ਲਹਿਰ ਇੰਗਲੈਂਡ ਦੇ ਵਿੱਚ ਕਿ ਔਰਤਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਚੱਲੀ, ਉਹਦੇ 'ਚ ਸੋਫੀਆ ਦਲੀਪ ਸਿੰਘ ਨੇ ਵੀ ਫਰੰਟ ਰੋਲ ਅਦਾ ਕੀਤਾ। ਕਈ ਵਾਰੀ ਉਹ ਪ੍ਰੋਟੈਸਟ ਦੇ ਵੇਲੇ ਗੱਡੀ ਦੇ ਅੱਗੇ ਲੰਮੀ ਪੈ ਗਈ ਔਰ ਇਸ ਹੁਣ ਉਸ ਦੇ ਉੱਤੇ ਜਿਹੜੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਬੜੀ ਚੰਗੀ ਕਿਤਾਬ ਅਨੀਤਾ ਆਨੰਦ ਨੇ ਵੀ ਸੋਫੀਆ ਦਲੀਪ ਸਿੰਘ ਹੀ ਉਸ ਕਿਤਾਬ ਦਾ ਨਾਂ ਹੈ, ਉਹ ਛਾਪੀ ਹੈ, BBC ਦੀ ਡਾਕੂਮੈਂਟਰੀ ਵੀ ਹੈ ਇਸ ਦੇ ਉੱਤੇ। ਔਰ ਇਹ ਜਿਹੜਾ ਪਾਰਟ ਹੈ ਔਰ ਇਹ ਕੰਟਰੀਬਿਊਸ਼ਨ ਹੈ, ਇਵੈਂਚੁਅਲੀ ਔਰਤਾਂ ਨੂੰ ਵੋਟ ਦਾ ਹੱਕ ਇੰਗਲੈਂਡ 'ਚ ਨਹੀਂ ਮਿਲਿਆ, ਅਮਰੀਕਾ 'ਚ ਮਿਲਿਆ, ਦੁਨੀਆ ਭਰ 'ਚ ਹਰ ਥਾਂ ਮਿਲਿਆ। ਸੋ ਇਹਨੇ ਬੀਬੀ ਪ੍ਰੀਤ ਕੌਰ ਗਿੱਲ ਨੇ
ਉਸ ਸੋਫੀਆ ਦਲੀਪ ਸਿੰਘ ਦੀ ਗੱਲ ਕਿ ਅੱਜ ਉਹ ਕਿੰਨੀ ਖੁਸ਼ ਹੋਏਗੀ ਕਿ ਵੀ ਕਿੱਥੇ ਉਹਨੇ ਇਸ ਮੁਲਕ 'ਚ ਔਰਤ ਦੇ ਵੋਟ ਦੇ ਹੱਕ ਦੀ ਮੰਗ ਕੀਤੀ ਔਰ ਅੱਜ ਇੱਕ ਸਿੱਖ ਬੀਬੀ ਉਹਦੀ ਕੌਮ ਦੀ ਜਿਹੜੀ ਆ ਉਹ MP ਬਣ ਕੇ ਆਈ ਹੈ। ਔਰ ਫਿਰ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿ ਵੀ 1801 ਤੋਂ 1849 ਤੱਕ, ਇਹ ਸਾਰਾ ਜਿਹੜਾ ਹੈ ਇਹ ਇੱਕ ਤਰੀਕਾ ਹੁੰਦਾ ਹੈ ਜਿਹਦੇ ਨਾਲ ਤੁਸੀਂ ਆਪਣੇ ਵਿਰਸੇ ਦੀ ਗੱਲ ਨੂੰ ਜਿਹੜੀ ਆ ਅੱਗੇ ਤੋਰ ਰਹੇ ਹੁੰਦੇ ਹੋ। ਔਰ ਇਹ ਜਿਹੜਾ ਸਮ 100 years ਆਫਟਰ, ਓਕੇ 100 ਸਾਲ ਬਾਅਦ ਇਸ ਦੇ ਮੈਨੂੰ ਇਹ ਥਾਂ ਮਿਲੀ ਹੈ। ਫਿਰ ਉਹਨਾਂ ਨੇ ਜਿਹੜਾ ਹੋਰ ਬਹੁਤ ਸਾਰੇ ਇਸ਼ੂ ਵੀ ਜਿਹੜੇ ਨੇ ਬਾਕੀਆਂ ਦੇ ਕੀਤੇ ਨੇ। ਲੰਬੀ ਸਟੇਟਮੈਂਟ ਹੈ, ਮੈਂ ਇਸ ਵੱਲ ਨਹੀਂ ਜਾਵਾਂਗਾ, ਪਰ ਜਿਹੜੀ ਗੱਲ ਕਰਕੇ ਇਸ ਇਸ਼ੂ ਨੂੰ ਮੈਂ ਸਮਝਦਾ ਵੀ ਅੱਜ ਪ੍ਰੋਮੀਨੈਂਸ ਹਾਸਲ ਹੈ ਕਿ ਉਹਨਾਂ ਨੇ, ਔਰ ਦਰਸ਼ਕ ਦੇਖ ਰਹੇ ਨੇ, ਜਿਹੜਾ ਇੱਕ ਪਾਰਲੀਮੈਂਟਰੀ ਗਰੁੱਪ ਬਣਿਆ ਹੋਇਆ ਹੈ ਜਿਸ ਦਾ ਨਾਮ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਬ੍ਰਿਟਿਸ਼ ਸਿੱਖਸ ਹੈ। ਇਹਦੇ ਵਿੱਚ ਲੇਬਰ ਔਰ ਕੰਜ਼ਰਵੇਟਿਵ ਪਾਰਟੀ ਦੋਨਾਂ ਦੇ MP ਨੇ ਜੀ। ਔਰ ਇਹਨਾਂ ਦੇ ਦੋਨਾਂ ਦੇ ਗਰੁੱਪ ਦੇ ਥੱਲੇ ਜਿਹੜੀ ਮੇਨਲੀ ਸਟੇਟਮੈਂਟ ਹਾਊਸ ਆਫ ਕਾਮਨਸ ਦੇ ਲੈਟਰ ਹੈਡ ਤੋਂ ਹੈ ਕਿ ਬਈ ਉਹਨਾਂ ਨੇ ਬੀਬੀ ਪ੍ਰੀਤ ਕੌਰ ਗਿੱਲ ਉਹਦੀ ਚੇਅਰਪਰਸਨ ਹੈ ਇਸ ਬ੍ਰਿਟਿਸ਼ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ। ਸੋ ਉਹਨਾਂ ਨੇ ਜਿਹੜਾ ਇਹ ਮੀਟਿੰਗ ਕੀਤੀ ਉਹਨਾਂ ਦੇ ਨਾਲ, ਸਟੈਟਿਸਟਿਕਸ ਬਿਊਰੋ ਦੇ ਡਿਪਟੀ ਚੀਫ ਨਾਲ, ਔਰ ਉਹਨੂੰ ਲੈਟਰ ਸੌਂਪਿਆ ਜਿਹਦੇ ਤੇ 140 ਮੈਂਬਰ ਪਾਰਲੀਮੈਂਟਾਂ ਦੇ ਦਸਤਖਤ ਨੇ। ਔਰ ਉਹਦੇ 'ਚ ਉਹਨਾਂ ਨੂੰ ਕਿਹਾ ਗਿਆ ਕਿ ਵੀ ਇਹ ਜਿਹੜਾ ਇਹਦਾ ਸੈਂਸਸ 2011 100 ਅਰਾਊਂਡ, ਉਹਦੇ 'ਚ ਉਹਨਾਂ ਨੇ ਬੈਕਗਰਾਊਂਡ ਦਿੱਤੀ ਹੈ ਕਿ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਪਰ ਇਸ ਗੱਲ ਮੰਨੀ ਨਹੀਂ ਗਈ। ਹਾਲਾਂਕਿ 2011 ਦੀ ਸੈਂਸਸ 84,000 ਸਿੱਖਾਂ ਨੇ ਆਪਣੀ ਐਥਨਿਕ ਗਰੁੱਪ ਦੇ ਵਿੱਚ ਸਿੱਖ ਲਿਖਾਇਆ ਸੀ। ਇਸ ਵੇਲੇ ਜਿਹੜਾ ਈਵਨ ਜਿਹੜਾ ਹਿੰਦੂ ਮੈਂਬਰ ਪਾਰਲੀਮੈਂਟ ਹੈ ਉੱਥੋਂ ਸਾਊਥ ਹਾਲ ਤੋਂ, ਉਹਨੇ ਵੀ ਇਸ ਦੇ ਵਿੱਚ ਕਿਹਾ ਕਿ ਆਈ ਬਿਲੀਵ that wherever possible it is right that people should be given the opportunity to identify themselves. There are more than 4 lakh Sikhs in UK, but there is no way to track them without a separate box on the census, said Virender Sharma, one of the senior most Indian. ਹੁਣ ਇਹ ਹਾਲਾਂਕਿ ਵਿਰਿੰਦਰ ਸ਼ਰਮਾ ਪ੍ਰੋ ਇੰਡੀਆ ਹੈ, ਲੇਕਿਨ ਇਹ ਇੱਕ ਪ੍ਰੈਸ਼ਰ ਦੀ ਗੱਲ ਹੁੰਦੀ। ਹੁਣ ਜੇ 140 MP ਖਲੋਤੇ ਨੇ ਸਾਊਥ ਹਾਲ ਸਿੱਖਾਂ ਦੇ ਹਲਕੇ 'ਚੋਂ, ਇਹ ਰਿਪਰੈਜ਼ੈਂਟ ਕਰਦਾ ਹੈ। ਔਰ ਇਹ ਜਿਹੜਾ ਉਹਨਾਂ ਨੇ ਸਟੈਟਿਸਟਿਕਸ ਬਿਊਰੋ ਨੂੰ ਕਿਹਾ, ਔਰ ਉਸ ਲੈਟਰ 'ਚ ਉਹਨਾਂ ਨੇ ਅਲਟੀਮੇਟਲੀ ਐਂਡ ਦੇ ਵਿੱਚ ਇਹ ਵੀ ਕਿਹਾ ਕਿ ਵੀ ਜੇ ਤੁਸੀਂ ਇਸ ਗੱਲ ਨੂੰ ਨਾ ਕੀਤਾ ਤੇ ਅਸੀਂ ਥਰੂ ਪਾਰਲੀਮੈਂਟ ਇਹ ਤੁਹਾਡੇ ਜਿਹੜੇ ਵੀ ਹੈ ਇਹਨੂੰ ਬਲੌਕ ਕਰ ਦੇਵਾਂਗੇ, ਇਸ ਨੂੰ 2021 ਦੀ ਸੈਂਸ ਲੀਗਲ ਵੀ ਕਾਰਵਾਈ ਕਰਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਹੋਪ ਯੂ ਵਿਲ ਪੋਜ਼ਿਟਿਵਲੀ ਰਿਸਪੌਂਡ ਟੂ ਆਵਰ ਰਿਕੁਐਸਟ on the inclusion of a separate Sikh ethnic tick box in the census 2021, and the Sikh community is not forced to take legal action, or we are not compelled to make this change when Parliament is asked to approve the census 2021 questionnaire. ਇਹ ਦੋਨੋਂ ਹੀ ਧਮਕੀਆਂ ਨਾਲ ਦੇ ਦਿੱਤੀਆਂ। ਹੁਣ ਇਹ ਤੁਹਾਡੀ ਸਟਰੈਂਥ ਹੈ ਜੇ 140 MP ਉਹਨਾਂ ਨੇ ਕਿਹਾ ਜੀ ਦਸਤਖਤ ਤੁਸੀਂ ਹੋਰ ਵੀ ਕਰਵਾ ਲੈਣੇ, ਪਰ ਅਸੀਂ ਤੁਹਾਨੂੰ ਵਾਰਨ ਕਰ ਰਹੇ ਕਿ ਇਹਦੇ 'ਚ ਇਨਕਲੂਡ ਕਰੋ, ਅਦਰਵਾਈਜ਼ ਅਸੀਂ ਲੀਗਲ ਐਕਸ਼ਨ ਵੀ ਲਵਾਂਗੇ ਤੇ ਜਦੋਂ ਤੁਸੀਂ ਪਾਰਲੀਮੈਂਟ ਦੀ ਅਪਰੂਵਲ ਦੇ ਲਈ ਕੁਐਸਚਨੇਅਰ ਭੇਜੋਗੇ ਅਸੀਂ ਇਹਨੂੰ ਇੱਥੇ ਪਾਸ ਨਹੀਂ ਹੋਣ ਦੇਵਾਂਗੇ। ਸੋ ਸਿੱਖਾਂ ਦੀ ਜਿਹੜੀ ਹੈ ਉਹ ਅੱਡ ਪਛਾਣ, ਐਥਨੀਸਿਟੀ ਦਾ ਖਾਨਾ ਜਿਹੜਾ ਹੈ ਉਹ ਸੈਂਸਸ ਦੇ ਵਿੱਚ ਬਣਾਓ। ਸੋ ਮੈਂ ਸਮਝਦਾ ਕਿ ਮੈਂ ਅੱਜ ਦੀ ਲਿਖਤ ਵੀ ਇਸ ਤੇ ਹੈ ਕਿ ਇਹ ਸਾਡੀ ਖਾਲਿਸਤਾਨ ਦੀ ਮੰਜ਼ਿਲ ਵਾਲੀ ਪੇਸ਼ਕਦਮੀ ਹੈ। ਅਸੀਂ ਧਰਮ, ਰੇਸ, ਐਥਨੀਸਿਟੀ, ਅੱਜ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਦੂਜੇ ਫੋਲੋ ਕਰ ਰਹੇ ਨੇ। ਔਰ ਜਿਸ ਫਖਰ ਦੇ ਨਾਲ ਜਿਵੇਂ ਬੀਬੀ ਪ੍ਰੀਤ ਕੌਰ ਗਿੱਲ ਨੇ ਜਾਂ ਢੇਸੀ ਨੇ ਜਿਵੇਂ ਰਿਪਰੈਜ਼ੈਂਟ ਕੀਤਾ, ਸੋ ਮੈਂ ਸਮਝਦਾ ਕਿ ਜਿਵੇਂ ਅਸੀਂ ਵੀਰ ਸਤਪਾਲ ਸਿੰਘ ਢਿੱਲੋਂ ਦੀ ਗੱਲ ਕੀਤੀ ਕਿ ਜਿਨ੍ਹਾਂ ਦੀ ਜ਼ਿੰਦਗੀ ਹਯਾਤੀ ਕੌਮ ਲਈ ਹੁੰਦੀ ਹੈ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਇਹ ਸਾਰਾ ਜੋ ਕੁਝ ਅੱਜ ਦੁਨੀਆ ਭਰ 'ਚ 30 ਮਿਲੀਅਨ ਸਿੱਖਾਂ 'ਚ ਇੱਕ ਸੋਲੀਡੈਰਿਟੀ, ਇੱਕ ਸਾਡੀ ਪਛਾਣ, ਇੱਕ ਫਖਰ, ਇੱਕ ਕੌਮ ਦੀ ਗੱਲ ਹੈ, ਇਹ ਸਾਡੇ ਨਾ ਸ਼ਹੀਦਾਂ ਦੀ ਬਦੌਲਤ ਹੈ। ਔਰ ਇਹ ਕਹਿਣਾ ਕਿ ਜੀ ਅਸੀਂ ਹਾਸਲ ਕੀ ਕੀਤਾ ਹੈ, ਇਹ ਤਾਂ ਭਵਿੱਖ ਦੇ ਹਿਸਟੋਰੀਅਨਸ ਦੱਸਣਗੇ ਕਿ ਕਿਵੇਂ ਇਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਨੇ ਕਿਵੇਂ ਸਾਡੀ ਨੇਸ਼ਨਹੁੱਡ ਦੀ ਮੰਜ਼ਿਲ ਨੂੰ ਸਾਡੇ ਕਦਮਾਂ ਦੇ ਵਿੱਚ ਲਿਆ ਕੇ ਰੱਖਿਆ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।